ਸਟੇਸ਼ਨ ਬੇ ਏਰੀਏ ਦੇ ਵਿੱਚ 99.3 FM ਤੇ 98.5 HD3 ਚੈਨਲ ਦੇ ਉੱਤੇ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 16 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਸਨੋ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਸਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਰਵਿੰਦਰ ਬਸਲਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ, ਫਰੈਸਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਜਾਣੀ ਕਿ ਮੰਗਲਵਾਰ ਨੂੰ ਇੱਕ ਬਹੁਤ ਵੱਡੀ ਮੇਜਰ ਅਨਾਉਂਸਮੈਂਟ ਪਾਣੀਆਂ ਦੇ ਸੰਬੰਧ ਦੇ ਵਿੱਚ ਫੈਡਰਲ ਗਵਰਨਮੈਂਟ ਕਰਨ ਜਾ ਰਹੀ ਆ। ਸਾਊਥ ਵੈਸਟ ਦੇ ਵਿੱਚ ਕੋਲੋਰਾਡੋ ਰਿਵਰ ਬਹੁਤ ਜ਼ਿਆਦਾ ਸ਼ਰਿੰਕ ਹੋ ਗਿਆ, ਪਾਣੀ ਬਹੁਤ ਜ਼ਿਆਦਾ ਘਟ ਗਿਆ ਆ। ਲੇਕ ਮੀਡ ਦਾ ਜੋ ਪਾਣੀ ਦਾ ਲੈਵਲ ਆ ਉਹ ਬਹੁਤ ਜ਼ਿਆਦਾ ਥੱਲੇ ਚਲੇ ਗਿਆ ਆ। ਕਹਿੰਦੇ ਸਿਚੁਏਸ਼ਨ ਇਹ ਬਣ ਸਕਦੀ ਆ ਵੀ ਹਜ਼ਾਰਾਂ ਏਕੜ ਸੋਕੇ 'ਚ ਰਹਿ ਸਕਦੇ ਆ ਤੇ 25% ਦੇ ਕਰੀਬ ਸਾਰੇ ਲੋਕਾਂ ਨੂੰ ਆਪਣਾ ਪਾਣੀ ਕੱਟ ਕਰਨਾ ਪਊਗਾ। ਬਹੁਤ ਐਕਸਟਰਾ ਆਰਡੀਨਰੀ ਡਰਾਊਟ ਦੱਸਿਆ ਜਾ ਰਿਹਾ ਆ। ਕੋਲੋਰਾਡੋ ਰਿਵਰ ਨੂੰ ਸੁਕਾ ਰਿਹਾ ਹੈਗਾ। ਜੋ ਦੋ ਵੱਡੇ ਰਿਜ਼ਰਵਾਇਰਸ ਹੈਗੇ ਆ, ਇੱਕ ਲੇਕ ਮੀਡ ਆ ਤਾਂ ਇੱਕ ਲੇਕ ਪੋਵਲ, ਜੀ ਤੇ ਦੋਨੋਂ ਹੀ ਡਰੇਨ ਆਊਟ ਹੋ ਰਹੇ ਹੈਗੇ ਆ। ਮੇਜਰ ਅਨਾਉਂਸਮੈਂਟ ਅੱਜ ਆਣੀ ਆ ਟਾਇਰ 2 ਵਾਟਰ ਸ਼ਾਰਟੇਜ ਲੋਅਰ ਕੋਲੋਰਾਡੋ ਰਿਵਰ ਬੇਸਨ 'ਚ। ਸੋ ਇਹ ਬਹੁਤ ਵੱਡਾ ਏਰੀਆ ਜਿੱਥੋਂ ਕਈ ਸਟੇਟਸ ਨੂੰ ਪਾਣੀ ਜਾਂਦਾ ਹੈਗਾ ਆ, ਜਿਹਦੇ ਵਿੱਚ ਆਪਣੀ ਸਟੇਟ ਵੀ ਹੈਗੀ ਆ ਕੈਲੀਫੋਰਨੀਆ। ਕਹਿੰਦੇ ਵੀ ਇੰਨਾ ਥੱਲੇ ਚਲ ਗਿਆ, 1040 ਫੁੱਟ ਦੇ ਕਰੀਬ ਡਾਊਨ ਚਲਾ ਗਿਆ ਹੈਗਾ ਆ ਤੇ ਰਿਜ਼ਰਵਾਇਰ ਸਿਰਫ 27% ਫੁੱਲ ਹੈਗਾ। ਦੇਖੋ, ਜਦੋਂ ਕਿ 100% ਹੋਣਾ ਚਾਹੀਦਾ, ਸਿਰਫ 27% ਫੁੱਲ ਹੈਗਾ। ਸੋ ਇਹਦਾ ਜਿਹੜਾ ਲੈਵਲ ਆ ਹੁਣ 1050 ਫੁੱਟ ਤੋਂ ਥੱਲੇ ਚਲੇ ਗਿਆ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈਗਾ। ਤੇ ਪਹਿਲਾਂ ਸਟੇਟਸ ਨੂੰ ਸੀ ਵੀ ਆਪਸ ਦੇ ਵਿੱਚ ਗੱਲਬਾਤ ਕਰ ਲਓ, ਪਰ ਸਟੇਟਸ ਦੀ ਕੋਈ ਗੱਲਬਾਤ ਸਿਰੇ ਨਹੀਂ ਚੜ ਰਹੀ ਹੈਗੀ। ਤੇ ਹੁਣ ਫੈਡਰਲ ਗਵਰਨਮੈਂਟ ਨੂੰ ਐਂਟਰ ਕਰਨਾ ਪੈਣਾ ਆ। ਕੋਲੋਰਾਡੋ ਰਿਵਰ ਜੋ ਆ ਉਹ 7 ਸਟੇਟਾਂ ਨੂੰ ਪਾਣੀ ਦਿੰਦਾ ਹੈਗਾ ਵੈਸਟ ਦੇ ਵਿੱਚ, ਜਿਹਦੇ ਵਿੱਚ ਕੋਲੋਰਾਡੋ, ਯੂਟਾ, ਵਾਇਓਮਿੰਗ ਤੇ ਨਿਊ ਮੈਕਸੀਕੋ ਇਹ ਅਪਰ ਵੇਸਨ ਸਟੇਟਸ ਹੈਗੀਆਂ, ਤੇ ਕੈਲੀਫੋਰਨੀਆ, ਐਰੀਜ਼ੋਨਾ ਤੇ ਨਵਾਡਾ ਤੇ ਕੁਛ ਮੈਕਸੀਕੋ, ਕਿਉਂਕਿ ਮੈਕਸੀਕੋ ਦੇ ਵਿੱਚ ਵੀ ਦਰਿਆ ਲੰਘਦਾ ਆ, ਤੇ ਉਹਨਾਂ ਨੂੰ ਲੋਅਰ ਵੇਸਨ ਕਰਕੇ ਇੱਥੋਂ ਪਾਣੀ ਜਾਂਦਾ। ਜੋ ਇਹ ਐਕਟ ਹੋਇਆ ਸੀ ਰਾਜਕਨਵੀਰ ਸਿੰਘ ਜੀ 1920 ਚ ਹੋਇਆ ਸੀ। ਉਸ ਟਾਈਮ ਦੇ ਉੱਤੇ ਮੀਂਹ ਵੀ ਬਹੁਤ ਪੈਂਦਾ ਸੀ, ਪ੍ਰੈਸੀਪੀਟੇਸ਼ਨ ਬਹੁਤ ਜ਼ਿਆਦਾ ਸੀ, ਤੇ ਉਸ ਟਾਈਮ ਦੇ ਉੱਤੇ ਕਿਸੇ ਨੂੰ ਇਹ ਵੀ ਨਹੀਂ ਪਤਾ ਸੀ ਵੀ ਇੰਨੀ ਜ਼ਿਆਦਾ ਜਨਤਾ ਵੀ ਵੱਧ ਜਾਊਗੀ, ਕਿਉਂਕਿ 1920 ਤੋਂ ਲੈ ਕੇ ਹੁਣ 2022 ਦੇਖ ਲਓ ਪੋਪੂਲੇਸ਼ਨ ਕਿੰਨੀ ਵੱਧ ਗਈ ਆ। ਕਹਿੰਦੇ ਵੀ ਵੈਸਟ ਦੇ ਵਿੱਚ ਪੋਪੂਲੇਸ਼ਨ ਦਾ ਬੂਮ ਹੋਇਆ ਤੇ ਸੋਕਾ ਬਹੁਤ ਜ਼ਿਆਦਾ ਪੈਣਾ ਸ਼ੁਰੂ ਹੋ ਗਿਆ। ਇਹ ਉਸ ਟਾਈਮ ਦੇ ਉੱਤੇ ਕਿਸੇ ਨੇ ਸੋਚਿਆ ਨਹੀਂ ਸੀ, ਜਿਸ ਟਾਈਮ ਦੇ ਉੱਤੇ ਪਾਣੀ ਜਿਹੜੇ ਆ ਕਿਸ ਹਿਸਾਬ ਦੇ ਨਾਲ ਕਿ ਇਹਨੂੰ ਕਿੰਨਾ ਪਾਣੀ ਜਾਊਗਾ, ਡਿਵਾਈਡ ਹੋਊਗਾ। ਸੋ ਹਜ਼ਾਰਾਂ, ਕਹਿੰਦੇ ਵੀ 2 ਤੋਂ 4 ਮਿਲੀਅਨ ਏਕੜ ਫੀਟ ਆਫ ਵਾਟਰ ਯੂਸੇਜ ਚਾਹੀਦਾ ਆ ਨੈਕਸਟ ਈਅਰ ਦੇ ਲਈ। ਤੇ ਜੇ ਦੇਖਿਆ ਜਾਵੇ 1 ਏਕੜ ਜਿੱਥੇ ਖੇਤੀਬਾੜੀ ਹੁੰਦੀ ਆ 3,26,000 ਗੈਲਨ ਵਾਟਰ ਯੂਜ਼ ਹੁੰਦਾ ਆ ਰਫਲੀ ਐਵਰੇਜ। ਸੋ ਇਹ ਹੁਣ ਜੇ ਡਿਸਾਈਡ ਕਰਦੀ ਆ ਫੈਡਰਲ ਗਵਰਨਮੈਂਟ ਵੀ ਬਹੁਤ ਜ਼ਿਆਦਾ ਕੱਟ ਹੋਣਾ ਹੈ, ਤੇ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਅਸਰ ਇਹਦੇ ਤੇ ਪਊਗਾ। ਬਿਲਕੁਲ, ਵੱਡੇ ਵਾਟਰ ਕੱਟਸ ਦੀ ਜਿਹੜੀ ਆ ਕਹਿੰਦੇ ਦਰਕਾਰ ਆ, ਤੇ ਫੈਡਰਲ ਗਵਰਨਮੈਂਟ ਕਹਿੰਦੇ 25% ਤੱਕ ਆਖ ਸਕਦੀ ਆ ਵੀ ਪਾਣੀ ਦੀ ਵਰਤੋਂ ਨੂੰ ਸੂਬਿਆਂ ਨੂੰ ਕਹੂਗੀ ਵੀ ਉਹ ਜਿਹੜੀ ਉਹ ਘਟਾਵੇ।
ਕੋਲੋਰਾਡੋ ਰਿਵਰ ਦੇ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਫਾਰਮਸ ਨੂੰ ਇਰੀਗੇਟ ਕਰਨ ਦੇ ਲਈ ਖੇਤੀਬਾੜੀ ਦੇ ਲਈ ਪਾਣੀ ਦੇ ਲਈ ਤੇ ਇੱਥੋਂ ਤੱਕ ਕਿ ਜਿਹੜੇ ਪਾਵਰ ਇਲੈਕਟ੍ਰਿਕ ਗ੍ਰਿਡਸ ਆ ਹਾਈਡਰੋ ਪਾਵਰ ਦੇ ਨਾਲ ਜਿਹੜਾ ਹੂਵਰ ਡੈਮ ਆ ਉੱਥੇ ਬਿਜਲੀ ਦਾ ਉਤਪਾਦਨ ਵੀ ਜਿਹੜਾ ਹੁੰਦਾ ਆ ਤੇ 40 ਮਿਲੀਅਨ ਲੋਕਾਂ ਦੇ ਲਈ ਪੀਣ ਵਾਲਾ ਪਾਣੀ ਮੁਹੱਈਆ ਕਰਦੀ ਆ। ਸੋ ਸਪਲਾਈ ਜਿਹੜੀ ਇਸ ਟਾਈਮ ਲਗਾਤਾਰ ਕੋਲੋਰਾਡੋ ਰਿਵਰ ਦੇ ਵਿੱਚ ਪਾਣੀ ਦੀ ਜਿਹੜੀ ਉਹ ਘਾਟ ਆ ਰਹੀ ਆ। ਸੋ ਹੁਣ ਤੱਕ ਪਾਣੀ ਦੇ ਘਟਣ ਦੇ ਨਾਲ ਇੱਕ ਹੋਰ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਆਈ ਆ, 3 ਹੁਣ ਤੱਕ ਕੰਕਾਲ ਲੱਭੇ ਨੇ ਲੇਕ ਮੀਡ ਦੇ ਵਿੱਚੋਂ, ਜਿਹੜੇ ਕਿਸੇ ਨੇ ਮਾਰ ਕੇ ਕਿਸੇ ਨੂੰ ਸੁੱਟਿਆ ਹੋਊਗਾ। ਸੋ ਹੂਵਰ ਡੈਮ ਦੇ ਪਾਣੀ ਬਿਜਲੀ ਬਣਾਉਣ ਦੀ ਸ਼ਮਤਾ ਦੇ ਉੱਤੇ ਵੀ ਇਸ ਦਾ ਅਸਰ ਪੈ ਸਕਦਾ ਹੈਗਾ ਆ। ਸੋ ਹੁਣ ਆਪਸ ਦੇ ਵਿੱਚ ਸੂਬਿਆਂ ਦੀ ਇੱਕ ਹਿਸਾਬ ਦੇ ਨਾਲ ਸਿੰਗ ਫਸਣੇ ਆ ਵੀ ਕਿਹੜਾ ਪਾਣੀ ਕਿਹਨੂੰ ਜਿਹੜਾ ਆ ਉਹ ਜ਼ਿਆਦਾ ਜਿਹੜਾ ਉਹ ਮਿਲੇ। ਸੋ ਜੂਨ ਦੇ ਵਿੱਚ ਸੈਨੇਟ ਹੀਅਰਿੰਗ ਹੋਈ ਸੀ ਜਿੱਥੇ ਬਿਊਰੋ ਆਫ ਰੀਕਲੇਮੇਸ਼ਨ ਦੇ ਜਿਹੜੇ ਚੀਫ ਕੈਮਿਲ ਟੂਟਨ ਉਹਨਾਂ ਨੇ ਇਹ ਚੇਤਾਵਨੀ ਜਿਹੜੀ ਉਹ ਦਿੱਤੀ ਸੀ ਵੀ ਕਹਿੰਦੇ ਵੀ ਕੋਲੋਰਾਡੋ ਰਿਵਰ ਦੇ ਬੇਸਨ ਨੂੰ ਸਟੇਬਲਾਈਜ਼ ਕਰਨ ਦੇ ਲਈ ਸੂਬਿਆਂ ਨੂੰ ਤੇ ਵਾਟਰ ਡਿਸਟ੍ਰਿਕਟਸ ਆ ਉਹਨਾਂ ਨੂੰ 15 ਅਗਸਤ ਤੱਕ ਜਿਹੜਾ ਕਿ ਕੱਲ ਲੰਘ ਗਿਆ ਇਹ ਪਲਾਨ ਜਿਹੜਾ ਆ ਉਹ ਲਿਆਉਣਾ ਪੈਣਾ ਆ ਵੀ ਪਾਣੀ ਘੱਟ ਜਿਹੜਾ ਉਹ ਵਰਤਿਆ ਜਾਵੇ। ਜਿੱਦਾਂ ਹਰਜੋਤ ਜੀ ਨੇ ਕਿਹਾ ਵੀ 2 ਤੋਂ 4 ਮਿਲੀਅਨ ਏਕੜ ਫੁੱਟ ਦੀ ਲੋੜ ਹੈਗੀ ਆ ਅਗਲੇ ਸਾਲ ਦੇ ਲਈ ਤੇ ਇੰਟਰਸਟੇਟ ਨੈਗੋਸੀਏਸ਼ਨ ਕੋਈ ਬਹੁਤੀਆਂ ਜਿਹੜੀਆਂ ਚੰਗੀਆਂ ਆ ਉਹ ਨਹੀਂ ਲੰਘ ਰਹੀਆਂ ਹੈਗੀਆਂ। ਸੋ ਕਹਿੰਦੇ ਵੀ ਇਹਦੇ ਵਿੱਚ ਹੁਣ ਪੋਲਿਟਿਕਸ ਦਾ ਕੋਈ ਰੌਲਾ ਰੱਪਾ ਨਹੀਂ ਆ, ਪਾਣੀ ਤਾਂ ਹਰ ਇੱਕ ਨੂੰ ਜਿਹੜਾ ਉਹ ਚਾਹੀਦਾ ਹੀ ਚਾਹੀਦਾ ਆ। ਇਹ ਕਹਿੰਦੇ ਵੀ ਹੁਣ ਸਿੰਪਲ ਮੈਥ ਹੈਗਾ ਆ, ਇਸ ਦੇ ਵਿੱਚੋਂ ਪਾਣੀ ਹੁਣ ਲੋਕਾਂ ਦੇ ਪੀਣ ਲਈ ਵੀ ਚਾਹੀਦਾ, ਬਿਜਲੀ ਦੇ ਉਤਪਾਦਨ ਲਈ ਵੀ ਚਾਹੀਦਾ ਹੈ ਤੇ ਨਾਲ ਦੇ ਨਾਲ ਜਿਹੜੀਆਂ ਸਬਜ਼ੀਆਂ ਆ ਫਲ ਫਰੂਟ ਆ ਤੇ ਉਹ ਸਾਰੀਆਂ ਇਰੀਗੇਸ਼ਨ ਦੇ ਲਈ ਵੀ ਨਾਲ ਚਾਹੀਦਾ ਹੈਗਾ। ਹੁਣ ਇੱਕ ਜਿਹੜਾ ਚੀਜ਼ ਹਰਜੋਤ ਸਿੰਘ ਜੀ ਇਸ ਟਾਈਮ ਇਹ ਦੇਖਣ ਦੇ ਵਿੱਚ ਗੱਲ ਆ ਰਹੀ, ਆਪਾਂ ਥੋੜੇ ਦਿਨ ਪਹਿਲਾਂ ਵੀ ਗੱਲ ਦੱਸਿਆ ਸੀ ਵੀ ਕਿੱਦਾਂ ਫਰੈਜ਼ਨੋ ਸਿਟੀ ਆਪਣੇ ਜਿਹੜੇ ਤੁਹਾਡੇ ਲੌਨਸ ਹੈਗੇ ਆ ਗ੍ਰਾਸ ਲੌਨਸ ਆ ਉਹਨਾਂ ਨੂੰ ਚੇਂਜ ਕਰਨ ਦੇ ਲਈ ਵੀ ਉਹਨਾਂ ਨੂੰ ਹਟਾ ਕੇ ਤੇ ਕੁਛ ਹੋਰ ਉੱਥੇ ਲਾ ਲਓ, ਫਲ ਫਰੂਟ ਲਾ ਲਓ, ਸਬਜ਼ੀਆਂ ਜਿਹੜੀਆਂ ਉਹ ਲਾ ਲਓ, ਉਹਦੇ ਲਈ ਤੁਹਾਨੂੰ ਸਬਸਿਡਾਈਜ਼ ਕਰ ਰਹੀ ਆ, ਪੈਸੇ ਜਿਹੜੀ ਉਹ ਦੇ ਰਹੀ ਆ। ਸੋ ਕਹਿੰਦੇ ਵੀ ਇਸ ਟਾਈਮ ਜਿਹੜੇ ਵਾਟਰ ਇੰਟੈਂਸਿਵ ਲੌਨਸ ਆ ਉਹਨਾਂ ਨੂੰ ਇਸ ਦੇ ਵਿੱਚੋਂ ਜਿਹੜਾ ਹਟਾਉਣ ਦੀ ਜਿਹੜੀ ਆ ਉਹ ਕਵਾਇਦ ਚੱਲਣੀ ਚਾਹੀਦੀ ਆ। ਕੈਲੀਫੋਰਨੀਆ ਦੇ ਵਿੱਚ ਹੁਣ ਬੀਤੇ ਦਿਨਾਂ 'ਚ ਹਰਜੋਤ ਸਿੰਘ ਜੀ ਰੌਲਾ ਪਿਆ, ਕਹਿੰਦੇ ਵੀ ਆਮ ਲੋਕਾਂ ਦੇ ਉੱਤੇ ਤਾਂ ਸਿੱਧੇ ਤੌਰ ਦੇ ਉੱਤੇ ਪਾਣੀ ਦੀ ਵਰਤੋਂ ਦੇ ਉੱਤੇ ਰੋਕ ਲਾਈ ਗਈ ਆ, ਪਰ ਉੱਥੇ ਹੀ ਇਸ ਪਾਣੀ ਦੀ ਵਰਤੋਂ ਘਟਾਉਣ ਦੇ ਲਈ ਐਕਸੈਪਸ਼ਨ ਦੇ ਦਿੱਤੀ ਗਈ ਗੋਲਫ ਕੋਰਸਿਸ ਨੂੰ। ਲੋਕ ਕਹਿੰਦੇ ਯਾਰ ਆਹ ਤੇ ਸ਼ਰੇਆਮ ਜਿਹੜਾ ਉਹ ਧੱਕਾ ਹੈ। ਸਭ ਤੋਂ ਵੱਡਾ ਪਾਣੀ ਦੀ ਵੇਸਟੇਜ ਕਰਨ ਵਾਲਿਆਂ ਦੇ ਵਿੱਚੋਂ ਗੋਲਫ ਕੋਰਸ ਜਿਹੜੇ ਉਹ ਮੰਨੇ ਜਾਂਦੇ ਕਿਉਂਕਿ ਘਾਹ ਹਰਾ ਰੱਖਣ ਦੇ ਲਈ ਬਹੁਤ ਹੀ ਜ਼ਿਆਦਾ ਪਾਣੀ ਦੀ ਵਰਤੋਂ ਉਹ ਕਰਨੀ ਪੈਂਦੀ ਆ ਤੇ ਕੁਝ ਕੁ ਅਮੀਰ ਲੋਕਾਂ ਨੇ ਆ ਕੇ ਜਿਹੜਾ ਉੱਥੇ ਉਹ ਖੇਲਣਾ ਹੁੰਦਾ ਆ। ਸੋ ਇਹ ਜਿਹੜੀਆਂ ਚੀਜ਼ਾਂ ਨੂੰ ਦੇਖਦੇ ਹੋਏ ਹੁਣ ਲੋਕਾਂ ਨੂੰ ਓਵਰਆਲ ਕਾਫੀ ਆਪਣਾ ਰਵੱਈਆ ਪਾਣੀ ਕਿਹਨੂੰ ਜ਼ਿਆਦਾ ਲੱਗਦਾ ਕਿੱਦਾਂ ਲੱਗਦਾ ਉਸ ਦੇ ਪ੍ਰਤੀ ਬਦਲਣ ਦੀ ਜ਼ਰੂਰਤ ਹੈਗੀ ਆ। ਜੀ ਅਗਲੀ ਖਬਰ ਵਿੱਚ ਚਲੀਏ। ਅੱਜ ਕਈ ਸਟੇਟਸ ਦੇ ਵਿੱਚ ਪ੍ਰਾਇਮਰੀ ਇਲੈਕਸ਼ਨ ਹੈਗੀ ਆ ਤੇ ਅੱਜ ਦੀ ਸਭ ਤੋਂ ਇੰਪੋਰਟੈਂਟ ਇਲੈਕਸ਼ਨ ਲਿਜ਼ ਚੇਨੀ ਜੋ ਕਾਂਗਰਸ ਵੂਮਨ ਹੈਗੀ ਆ, 4th ਟਰਮ ਆ, ਪ੍ਰਾਇਮਰੀ ਇਲੈਕਸ਼ਨ ਵਾਇਓਮਿੰਗ ਸਟੇਟ 'ਚ ਹੋਣੀ ਆ ਤੇ ਜਿੰਨੇ ਵੀ ਜੋ ਸਰਵੇ ਆ ਰਹੇ ਆ ਉਹਨਾਂ ਦੇ ਮੁਤਾਬਕ ਉਹ ਬਹੁਤ ਬੁਰੀ ਤਰ੍ਹਾਂ ਹਾਰ ਰਹੀ ਹੈਗੀ ਆ। ਕਾਰਨ ਉਹਦਾ ਇਹ ਆ ਭਈ ਲਿਜ਼ ਚੇਨੀ ਜੋ ਕਾਂਗਰਸ ਵੂਮਨ ਆ ਇਹ 10 ਦੇ ਕਰੀਬ ਕਾਂਗਰਸ ਮੈਨ ਜਾਂ ਕਾਂਗਰਸ ਵੂਮਨ ਸੀਗੇ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ ਇੰਪੀਚ ਕਰਨ ਦੇ ਲਈ ਵੋਟ ਡੈਮੋਕ੍ਰੇਟ ਦੇ ਹੱਕ ਦੇ ਵਿੱਚ ਪਾਈ ਸੀ ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਫਿਰ ਆਪਣਾ ਹੁਣ ਜਿਹੜਾ ਬਦਲਾ ਉਹ ਲੈ ਰਹੇ ਆ ਤੇ ਬਹੁਤ ਜ਼ੋਰ ਨਾਲ ਜੋ ਇਹਨਾਂ ਦੇ ਅਗੇਂਸਟ ਕੈਂਡੀਡੇਟ ਆ ਉਹਦੀ ਸਪੋਰਟ ਕਰ ਰਹੇ ਆ। ਕਹਿੰਦੇ ਭਈ ਲਿਜ਼ ਚੇਨੀ ਉੱਥੇ ਹੈਰੀਅਟ ਹੈਗਮੈਨ ਜਿਨ੍ਹਾਂ ਨੂੰ ਉਹਨਾਂ ਨੂੰ 57% ਦੇ ਸਰਵੇ ਦੇ ਮੁਤਾਬਕ ਵੋਟਸ ਆ ਰਹੇ ਆ ਤੇ ਇਹਨੂੰ 28% ਦੇ ਕਰੀਬ ਲਿਜ਼ ਚੇਨੀ ਨੂੰ ਆ ਰਹੇ ਆ ਤੇ ਅੱਜ ਉੱਥੇ ਇਲੈਕਸ਼ਨ ਹੋਣੀ ਆ। 10 ਦੇ ਕਰੀਬ ਲੋਕਾਂ ਨੇ ਜੋ ਰਿਪਬਲਿਕਨ ਕਾਂਗਰਸ ਦੇ ਵਿੱਚ ਸੀਗੇ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੂੰ ਇੰਪੀਚ ਕਰਨ ਦੇ ਹੱਕ ਦੇ ਵਿੱਚ ਵੋਟ ਪਾਈ ਸੀ, ਜਿਨ੍ਹਾਂ ਦੇ ਵਿੱਚੋਂ 4 ਜਣੇ ਆਲਰੇਡੀ ਰਿਟਾਇਰ ਹੋ ਚੁੱਕੇ ਹੈਗੇ ਆ ਤੇ 3 ਜਣੇ ਲੂਜ਼ ਕਰ ਚੁੱਕੇ ਹੈਗੇ ਆ ਆਪਣੀ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ। ਸੋ ਇਹ ਇੱਕ ਅੱਜ ਇਹ ਇਲੈਕਸ਼ਨ ਆ ਤੇ ਇਹ ਵੀ ਲੂਜ਼ ਕਰ ਸਕਦੇ ਹੈਗੇ। 2 ਜਣੇ ਸਿਰਫ ਵਿਨ ਕੀਤੇ ਆ ਪ੍ਰਾਇਮਰੀ ਦੇ ਵਿੱਚ, ਉਹਨਾਂ ਚੋਂ ਵੀ ਇੱਕ ਜਣੇ 'ਚ ਕਹਿੰਦੇ ਭਈ ਟਰੰਪ ਕਿਸੇ ਤਰ੍ਹਾਂ ਇਨਵੋਲਵ
ਨਹੀਂ ਹੋਇਆ। ਸੋ ਲਿਜ਼ ਚੇਨੀ ਨੂੰ ਇੱਕ ਟਾਈਮ ਦੇ ਉੱਤੇ ਕਾਫੀ ਹਾਈ ਲੈਵਲ ਦੀ ਪੋਜੀਸ਼ਨ ਲਈ ਗਿਣਿਆ ਜਾ ਰਿਹਾ ਸੀ ਵੀ ਜੇ ਕਾਂਗਰਸ ਦੇ ਵਿੱਚ ਰਿਪਬਲਿਕਨ ਮੈਜੋਰਟੀ ਚ ਆਉਂਦੇ ਆ ਤੇ ਲਿਜ਼ ਚੇਨੀ ਜਿਹੜੀ ਆ ਉਹ ਸਪੀਕਰ ਦੀ ਪੋਜੀਸ਼ਨ ਵੀ ਲੈ ਸਕਦੀ ਆ। ਸੋ ਹੁਣ ਦੇਖਦੇ ਆ ਅੱਜ ਦੀ ਇਲੈਕਸ਼ਨ ਤੋਂ ਬਾਅਦ ਕੀ ਰਿਜ਼ਲਟਸ ਆਉਂਦੇ ਹੈਗੇ। ਜੀ ਉਧਰ ਜਿਹੜੀ FBI ਦੇ ਦੁਆਰਾ ਛਾਪੇਮਾਰੀ ਕੀਤੀ ਗਈ ਸੀ ਮਾਰ-ਆ-ਲਾਗੋ ਦੇ ਵਿੱਚ, ਉਹਦੇ ਵਿੱਚ ਸਾਬਕਾ ਰਾਸ਼ਟਰਪਤੀ ਨੇ ਇਹ ਕਿਹਾ ਆ ਵੀ ਉਹਨਾਂ ਦੇ ਜਿਹੜੇ 3 ਪਾਸਪੋਰਟ ਆ FBI ਆ ਉੱਥੋਂ ਲੈ ਗਈ ਆ, ਜਿਨ੍ਹਾਂ ਦੇ ਵਿੱਚੋਂ ਇੱਕ ਐਕਸਪਾਇਰਡ ਜਿਹੜਾ ਉਹ ਸੀਗਾ। ਸੋ ਅਕਸਰ ਆਪਾਂ ਦੇਖਦੇ ਹਾਂ ਵੀ ਜੇ ਕਿਸੇ ਦੇ ਇੱਦਾਂ ਪਾਸਪੋਰਟ ਲੈ ਕੇ ਜਾਏ ਜਾਂਦੇ ਆ, ਉਹ ਇੱਕ ਫਲਾਈਟ ਰਿਸਕ ਮੰਨਿਆ ਜਾਂਦਾ ਵੀ ਕਿਤੇ ਦੌੜ ਜਿਹੜਾ ਉਹ ਨਾ ਜਾਵੇ ਮੁਲਕ ਨੂੰ ਛੱਡ ਕੇ। ਹੁਣ ਇਹਦੇ ਪਿੱਛੇ ਕੀ ਹੈਗਾ ਆ, ਟਰੰਪ ਹੋਣਾ ਨੇ ਤੇ ਇਹ ਦਾਅਵਾ ਕੀਤਾ ਵੀ ਇਹ ਪੋਲੀਟੀਕਲ ਓਪੋਨੈਂਟ ਦੇ ਉੱਤੇ ਅਸਾਲਟ ਆ। ਥਰਡ ਵਰਲਡ ਵਰਗੇ ਜਿਹੜੇ ਕੰਟਰੀ ਵਰਗੇ ਜਿਹੜੇ ਮਾਹੌਲ ਆ ਉਹ ਇੱਥੇ ਇਹਨਾਂ ਨੇ ਬਣਾ ਦਿੱਤੇ ਹੈਗੇ ਆ। ਸੋ ਉੱਦਾਂ ਇਹਨਾਂ ਨੇ ਜਿਹੜਾ ਗੁਪਤ ਕਲਾਸੀਫਾਈਡ ਇਨਫੋਰਮੇਸ਼ਨ ਆ ਉਹ ਚੁੱਪ ਚੁਪੀਤੇ ਚੱਕ ਕੇ ਉੱਥੋਂ ਲੈ ਆਂਦੀ ਤੇ ਉਹ ਮਸਲਾ ਹੁਣ ਪੂਰੀ ਤਰ੍ਹਾਂ ਭਖਿਆ ਪਿਆ ਆ। ਜਿਹੜੇ ਡਿਪਾਰਟਮੈਂਟ ਆਫ ਜਸਟਿਸ ਆ ਤੇ ਡੈਮੋਕ੍ਰੇਟਸ ਆ ਉਹ ਕਹਿ ਰਹੇ ਵੀ ਇਹ ਤਾਂ ਧੱਕਾ ਹੀ ਇੱਕ ਹਿਸਾਬ ਦੇ ਨਾਲ ਟਰੰਪ ਉਹਨਾਂ ਨੇ ਕੀਤਾ, ਜਿਹਦਾ ਜੋ ਕੀਤਾ ਜੋ ਮਰਜ਼ੀ ਚੱਕ ਕੇ ਜਿਹੜਾ ਉੱਥੋਂ ਲੈ ਗਏ। ਹੁਣ ਨਿਊਕਲੀਅਰ ਦੇ ਨਾਲ ਸੰਬੰਧਿਤ ਕਹਿੰਦੇ ਵੀ ਕੁਝ ਦਸਤਾਵੇਜ਼ ਆ FBI ਨੇ ਉੱਥੋਂ ਜਿਹੜੇ ਚੱਕੇ ਆ। ਕਈ ਜਿਹੜੀਆਂ ਅਖਬਾਰਾਂ ਇਸ ਹਿਸਾਬ ਦੇ ਨਾਲ ਜਿਹੜੀਆਂ ਉਹ ਦਾਅਵਾ ਕਰਦੀਆਂ ਤੇ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦਾ ਨਤਾਰਾ ਜਿਹੜਾ ਉਹ ਹੋਵੇਗਾ। ਉੱਦਾਂ ਕੱਲ੍ਹ ਡਿਪਾਰਟਮੈਂਟ ਆਫ ਜਸਟਿਸ ਨੇ ਉਸ ਜੱਜ ਨੂੰ ਇਹ ਕਿਹਾ ਆ ਵੀ ਜਿਹੜਾ ਐਫੀਡੇਵਿਟ ਸੀਲਡ ਐਫੀਡੇਵਿਟ ਆ ਉਸ ਨੂੰ ਜਿਹੜਾ ਆ ਪਬਲਿਕ ਨਾ ਕੀਤਾ ਜਾਵੇ, ਕਿਉਂਕਿ ਨੈਸ਼ਨਲ ਸਿਕਿਉਰਿਟੀ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਉਸ ਦੇ ਵਿੱਚ ਹੈਗੀਆਂ ਆ ਤੇ ਮਾਹੌਲ ਜਿਹੜਾ ਆ ਹੋਰ ਜ਼ਿਆਦਾ ਉਸ ਤੋਂ ਬਾਅਦ ਦੇ ਵਿੱਚ ਖਰਾਬ ਹੋ ਸਕਦਾ ਆ। ਸੋ ਇਹ ਹੁਣ ਐਸਪੀਨੇਜ ਐਕਟ ਦੇ ਤਹਿਤ ਪ੍ਰੈਜ਼ੀਡੈਂਟ ਹੁਣਾਂ ਦੇ ਉੱਤੇ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀਆਂ ਪੋਸੀਬਲ ਵਾਇਲੇਸ਼ਨਸ ਉਹਨਾਂ ਦੇ ਦੁਆਰਾ 3 ਜਿਹੜੇ ਫੈਡਰਲ ਸਟੈਚੂਸ ਹੈਗੇ ਆ ਉਸ ਨੂੰ ਲੈ ਕੇ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਜਿਹੜੀ ਲੀਗਲ ਟੀਮ ਆ ਉਹਨਾਂ ਨੇ ਜਿਹੜਾ ਕਹਿੰਦੇ ਆ ਵੀ ਪਹਿਲੋਂ ਇਹ ਅਦਾਲਤ ਵਿੱਚ ਕਿਹਾ ਸੀਗਾ ਵੀ ਅਸੀਂ ਸਾਰੇ ਦਸਤਾਵੇਜ਼ ਵਾਪਸ ਜਿਹੜੇ ਉਹ ਕਲਾਸੀਫਾਈਡ ਮਟੀਰੀਅਲ ਉੱਥੋਂ ਕੱਢ ਦਿੱਤਾ ਆ, ਪਰ ਇਹ ਜਿਹੜੇ ਛਾਪੇਮਾਰੀ ਦੇ ਵਿੱਚ ਫਿਰ ਵੀ ਜਿਹੜੇ ਕਲਾਸੀਫਾਈਡ ਇਨਫੋਰਮੇਸ਼ਨ ਆ ਉਹ ਉਹਨਾਂ ਨੇ ਫੜੀ ਆ, ਉਹਨਾਂ ਨੇ ਉਹ ਲੈ ਕੇ ਗਏ ਆ ਨਾਲ। ਸੋ ਉਹ ਇੱਕ ਹੋਰ ਚੀਜ਼ ਜਿਹੜੀ ਉਹ ਇਸ ਟਾਈਮ ਸਾਹਮਣੇ ਆ ਰਹੀ ਆ। ਸੋ ਪਰ ਮਾਹੌਲ ਜਿਹੜਾ ਹਰਜੋਤ ਸਿੰਘ ਜੀ ਇਸ ਨੂੰ ਲੈ ਕੇ ਕਾਫੀ ਤਣਾਅਪੂਰਨ ਬਣਿਆ ਹੈ ਤੇ ਬਾਕੀ ਜਿੱਦਾਂ ਇੱਦਾਂ ਦੀਆਂ ਜਿਹੜੀਆਂ ਪ੍ਰਾਇਮਰੀਜ਼ ਆ ਉਹਨਾਂ ਨੇ ਕਲੀਅਰ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਹੈ ਵੀ ਜਿਹੜੇ ਰਿਪਬਲਿਕਨ ਪਾਰਟੀ ਦੇ ਸਪੋਰਟਰਸ ਆ ਉਹ ਟਰੰਪ ਹੋਣਾ ਦੇ ਬਿਲਕੁਲ ਨਾਲ ਨੇ। ਉਹ ਕੋਈ ਇਸ ਚੀਜ਼ ਨੂੰ ਮਾੜੀ ਚੀਜ਼ ਦੇ ਵਜੋਂ ਕਹਿ ਸਕਦੇ ਹਾਂ ਵੀ ਨਹੀਂ ਜਿਹੜਾ ਉਹ ਦੇਖ ਰਹੇ। ਤੇ ਖਾਸ ਕਰਕੇ ਜਿਹੜੀਆਂ ਇੰਪੀਚਮੈਂਟਸ ਹੋਈਆਂ ਸੀ, ਜਿਨ੍ਹਾਂ ਜਿਹੜੇ ਵੀ ਰਿਪਬਲਿਕਨਸ ਨੇ ਇੰਪੀਚਮੈਂਟ ਦੇ ਹੱਕ ਦੇ ਵਿੱਚ ਵੋਟ ਪਾਈ ਆ, ਉਹਨਾਂ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਪ੍ਰਾਇਮਰੀਜ਼ ਦੇ ਵਿੱਚ ਬਾਹਰ ਦਾ ਜਿਹੜਾ ਉਹ ਰਸਤਾ ਦਿਖਾਉਣ ਵੱਲ ਨੂੰ ਕੀਤਾ ਹੈਗਾ ਆ। ਜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ 3 ਪਾਸਪੋਰਟ ਜੋ ਆ ਉਹ FBI ਨੇ ਵਾਪਸ ਕਰ ਦਿੱਤੇ ਹੈਗੇ ਆ। ਪਰ ਅੱਜ ਉਹਨਾਂ ਨੇ ਇਹ ਕਿਹਾ ਆ ਵੀ ਜੋ ਰੇਡ ਉਹਨਾਂ ਦੇ ਘਰ ਦੇ ਉੱਤੇ ਪਈ ਗਈ ਆ ਉਹਦਾ ਮਤਲਬ ਇਹ ਆ ਵੀ ਇਹ ਸ਼ੋਅ ਕਰਦੀ ਆ ਵੀ FBI ਤੇ ਜਸਟਿਸ ਡਿਪਾਰਟਮੈਂਟ ਡਿਸਾਈਡ ਕਰੂਗਾ ਕਿਹੜਾ ਪ੍ਰੈਜ਼ੀਡੈਂਟ ਸਾਡਾ ਨੈਕਸਟ ਹੋਊਗਾ। ਉਹ ਕਹਿੰਦੇ ਵੀ ਮੈਂ ਸਾਰੇ ਹਜੇ ਓਪਨਲੀ ਤਾਂ ਨਹੀਂ ਕਿਹਾ, ਪਰ ਲੋਕ ਸੋਚ ਰਹੇ ਆ ਵੀ 2024 ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੈਂਡੀਡੇਟ ਹੋਣਗੇ ਤੇ ਉਹ ਉਹਨਾਂ ਨੂੰ ਜਿਹੜਾ ਆ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈਗਾ। ਸੋ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਬਹੁਤ ਛੇਤੀ ਉਹ ਅਨਾਉਂਸ ਕਰਨਗੇ ਵੀ ਉਹ ਇਲੈਕਸ਼ਨ ਐਜ਼ ਅ ਪ੍ਰੈਜ਼ੀਡੈਂਟ ਰਨ ਕਰਨ ਜਾ ਰਹੇ ਆ ਜਾਂ ਨਹੀਂ। ਸੇਮ ਥਿੰਗ ਹੀ ਆ। ਜਦੋਂ FBI ਦੀ ਇਨਵੈਸਟੀਗੇਸ਼ਨ ਹੈਲਰੀ ਕਲਿੰਟਨ ਦੇ ਖਿਲਾਫ ਜਿਹੜੀ ਉਹ ਕੀਤੀ ਗਈ ਸੀ, ਉਦੋਂ ਵੀ ਕਿਤੇ ਨਾ ਕਿਤੇ FBI ਦੀ ਉਹ ਇਨਵੈਸਟੀਗੇਸ਼ਨ ਨੇ ਡਿਸਾਈਡ ਜਿਹੜਾ ਉਹ ਕੀਤਾ ਸੀਗਾ ਵੀ ਅਗਲਾ ਰਾਸ਼ਟਰਪਤੀ ਕੌਣ ਹੋਣਾ, ਉਸ ਨੂੰ ਲੈ ਕੇ ਕਿੱਦਾਂ ਦਾ ਮਾਹੌਲ ਸੀਗਾ। ਅੱਜ ਉਹੀ ਲੋਕ ਜਿਹੜੇ ਉਸ ਟਾਈਮ ਤੇ ਕਹਿੰਦੇ ਸੀ ਵੀ FBI ਦੀ ਇਨਵੈਸਟੀਗੇਸ਼ਨ ਅਧੀਨ ਕੋਈ ਹੋਵੇ ਤਾਂ ਉਸ ਨੂੰ ਪੋਲੀਟੀਕਲ ਜਿਹੜੇ ਆ ਉਸ ਦੇ ਲਈ ਅਹੁਦੇ ਦੇ ਲਈ ਹੋਣਾ ਹੀ ਨਹੀਂ ਚਾਹੀਦਾ। ਤੇ ਅੱਜ ਕਹਿੰਦੇ ਆ ਵੀ ਉਹੀ ਜਿਹੜੀ FBI ਕਰ ਰਹੀ ਆ ਤੇ ਕਹਿੰਦੇ ਆ ਵੀ ਹੁਣ ਧੱਕਾ ਆ। ਸੋ ਉਦੋਂ ਉਹ ਰੌਲਾ ਪਾਉਂਦੇ ਸੀਗੇ ਵੀ ਸਾਡੇ ਨਾਲ ਧੱਕਾ ਆ, ਅੱਜ ਇੱਧਰ ਹੋ ਰਿਹਾ ਤੇ ਕਹਿੰਦੇ ਜੀ ਸਾਡੇ ਨਾਲ ਧੱਕਾ ਆ। ਸੋ ਹੁਣ ਦੇਖੋ ਅਸਲ ਦੇ ਵਿੱਚ ਧੱਕਾ ਹੋ ਕਿਹਦੇ ਨਾਲ ਰਿਹਾ ਆ, ਕੀ ਹੋਊਗਾ। ਇਹ ਸਾਰੇ ਇਸ ਖਾਸੇ ਦੇ ਵਿੱਚ ਪੋਲੀਟੀਕਲ ਜਿਹੜੀਆਂ ਰੋਟੀਆਂ ਆ ਇਹ ਦੋਨੋਂ ਹੀ ਪਾਰਟੀਆਂ ਨੇ ਜਿਹੜੀਆਂ ਇਸ ਦੇ ਵਿੱਚ ਸੇਕਣੀਆਂ ਹੀ ਸੇਕਣੀਆਂ ਆ।
ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਸਟ ਲੇਡੀ ਜਿਲ ਬਾਈਡਨ ਆ, ਉਹ ਵੀ ਕੋਵਿਡ-19 ਪੋਜ਼ਿਟਿਵ ਜਿਹੜੇ ਉਹ ਪਾਏ ਗਏ ਆ। ਹੁਣ ਕੋਵਿਡ-19 ਪੋਜ਼ਿਟਿਵ ਹਰਜੋਤ ਸਿੰਘ ਜੀ ਤਕਰੀਬਨ ਇੱਦਾਂ ਹੀ ਜਿਹੜਾ ਉਹ ਲੱਗ ਰਿਹਾ ਜਿੱਦਾਂ ਆਮ ਫਲੂ ਵਾਂਗੂ ਕੋਈ ਵੀ ਕਿਤੇ ਵੀ ਜਿਹੜਾ ਹੋ ਰਿਹਾ ਹੋਵੇ। ਇੱਕ ਵਾਰੀ ਫਿਰ ਇਹ ਫੈਲ ਜ਼ਰੂਰ ਬਹੁਤ ਰਿਹਾ ਆ, ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਇਹ ਜਿਹੜੇ ਪੋਜ਼ਿਟਿਵ ਟੈਸਟ ਆ ਉਹ ਆ ਰਹੇ ਹੈਗੇ ਆ। ਸੋ ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਆ ਐਲਿਜ਼ਾਬeth ਅਲੈਗਜ਼ੈਂਡਰ ਜਿਲ ਬਾਈਡਨ ਦੇ, ਉਹਨਾਂ ਨੇ ਕਿਹਾ ਆ ਵੀ ਮੰਡੇ ਨੂੰ ਕੋਵਿਡ-19 ਦੀ ਜਿਹੜੀ 19 ਦੇ ਜਿਹੜਾ ਟੈਸਟ ਸੀਗਾ ਉਹ ਪਹਿਲਾਂ ਨੈਗੇਟਿਵ ਆਇਆ ਸੀ, ਜਿਹੜਾ ਕੇਡੈਂਸ ਟੈਸਟ ਹੁੰਦਾ ਆ। ਫਿਰ PCR ਟੈਸਟ ਜਿਹੜਾ ਉਹ ਕੀਤਾ ਗਿਆ ਤਾਂ ਉਹ ਪੋਜ਼ਿਟਿਵ ਜਿਹੜਾ ਉਹ ਪਾਇਆ ਗਿਆ ਹੈਗਾ। ਸੋ ਬੀਤੇ ਦਿਨਾਂ 'ਚ CDC ਤੇ FDA ਨੇ ਵੀ ਕਿਹਾ ਸੀਗਾ ਵੀ ਜਿਹੜਾ ਤੁਸੀਂ ਘਰੇ ਵੀ ਟੈਸਟ ਕਰਦੇ ਆ ਉਹ ਵੀ ਇੱਕ ਤੋਂ ਵੱਧ ਵਾਰੀ ਜਿਹੜਾ ਤੁਸੀਂ ਕਰੋ, ਤਾਂ ਜੋ ਇਹ ਹੋਵੇ ਵੀ ਕੋਈ ਫਾਲਸ ਪੋਜ਼ਿਟਿਵ ਜਿਹੜੇ ਆ ਉਹ ਨਾ ਆ ਜਾਣੀ ਆ, ਫਾਲਸ ਨੈਗੇਟਿਵ ਜਿਹੜੇ ਉਹ ਨਾ ਆ ਜਾਣ। ਸੋ ਇਹ ਜਿਹੜਾ ਇਸ ਟਾਈਮ ਖਬਰ ਆ ਰਹੀ ਆ ਵੀ ਜਿਲ ਬਾਈਡਨ ਵੀ ਕੋਵਿਡ ਪੋਜ਼ਿਟਿਵ ਪਾਏ ਗਏ ਨੇ। ਜੀ ਬਿਲਕੁਲ। 4 ਉਹਨਾਂ ਦੇ ਟੀਕੇ ਲੱਗੇ ਸੀ, 2 ਰੈਗੂਲਰ ਤੇ 2 ਬੂਸਟਰ। 71 ਸਾਲਾਂ ਦੇ ਜਿਲ ਬਾਈਡਨ, ਉਹਨਾਂ ਨੂੰ ਕੋਰੋਨਾ ਵਾਇਰਸ ਪੋਜ਼ਿਟਿਵ ਹੋਇਆ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੈਗੇ ਆ, 79 ਸਾਲਾਂ ਦੇ ਆ, ਉਹਨਾਂ ਨੂੰ ਵੀ 2 ਵਾਰੀ ਪਿਛਲੇ ਹਫ਼ਤਿਆਂ ਦੇ ਵਿੱਚ ਕੋਰੋਨਾ ਵਾਇਰਸ ਪੋਜ਼ਿਟਿਵ ਹੋਇਆ ਸੀਗਾ। ਸੋ ਇਹ ਗੱਲ ਬਿਲਕੁਲ ਸਹੀ ਆ ਵੀ ਇਸ ਵਾਰ ਮਾਈਲਡ ਆ ਤੇ ਇਹਦਾ ਜ਼ਿਆਦਾ ਜਿਹੜਾ ਅਸਰ ਘੱਟ ਹੁੰਦਾ ਹੈ। ਤੇ ਹੁਣ CDC ਨੇ ਸਾਰੀਆਂ ਰਿਕੁਆਇਰਮੈਂਟਸ ਵੀ ਹਟਾ ਦਿੱਤੀਆਂ ਆ, ਡਿਸਟੈਂਸ ਵਾਲੀ ਵੀ, ਮਾਸਕ ਵਾਲੀ ਵੀ ਤੇ ਬਾਹਰ ਜਾਣ ਵਾਲੀ ਵੀ। ਪਰ ਤੁਸੀਂ ਆਪਣੇ ਆਪ ਜੇ ਪਾਣਾ ਹੈ ਆਪਣੀ ਸੇਫਟੀ ਲਈ ਜ਼ਰੂਰ ਪਾ ਲੈਣਾ ਚਾਹੀਦਾ ਹੈਗਾ। ਅਗਲੀ ਖਬਰ ਵੱਲ ਚਲੀਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਇੱਕ ਲਾਅ ਨੂੰ ਸਾਈਨ ਕਰਨ ਜਾ ਰਹੇ ਆ, ਜਿਹਦੇ ਮੁਤਾਬਕ ਜਿੰਨੀਆਂ ਵੀ ਕਰੰਟ ਇਲੈਕਟ੍ਰਿਕ ਵਹੀਕਲ ਦਾ ਕ੍ਰੈਡਿਟ ਹੁੰਦਾ ਆ ਉਹ ਖਤਮ ਕਰਨ ਜਾ ਰਹੇ ਆ। ਹੁਣ $7500 ਕ੍ਰੈਡਿਟ ਮਿਲਦਾ ਹੈਗਾ ਤੁਹਾਨੂੰ ਜੇ ਤੁਸੀਂ ਇਲੈਕਟ੍ਰਿਕ ਵਹੀਕਲ ਜੋ ਆ ਉਹ ਬਾਈ ਕਰਦੇ ਹੈਗੇ ਆ। ਵਾਈਟ ਹਾਊਸ ਨੇ $430 ਬਿਲੀਅਨ ਕਲਾਈਮੇਟ ਹੈਲਥ ਤੇ ਟੈਕਸ ਬਿੱਲ, ਇਹ ਨਵਾਂ ਜੋ ਬਿੱਲ ਪਾਸ ਕੀਤਾ ਆ, ਉਹਦੇ ਵਿੱਚ ਇਸ ਨੂੰ ਰੀਸਟਰਕਚਰ ਕੀਤਾ ਗਿਆ ਹੈ। ਇਹਨੂੰ $7500 ਨਵੀਆਂ EV ਵਹੀਕਲਸ ਨੂੰ ਦੇਣ ਦੀ ਬਜਾਏ $4000 ਰੀਬੇਟ ਦਿੱਤੀ ਜਾਊਗੀ ਜੇ ਕੋਈ ਯੂਜ਼ਡ ਇਲੈਕਟ੍ਰਿਕ ਵਹੀਕਲ ਬਾਈ ਕਰਦਾ ਹੈਗਾ ਆ। ਤੇ ਇਹਦੇ ਨਾਲ ਟੈਨਸ ਆਫ ਬਿਲੀਅਨਸ ਆਫ ਡਾਲਰ ਨਵੇਂ ਲੋਨ, ਟੈਕਸ ਕ੍ਰੈਡਿਟ, ਗ੍ਰਾਂਟ ਪ੍ਰੋਗਰਾਮ ਆਟੋ ਮੇਕਰਸ ਨੂੰ ਵੀ ਦਿੱਤੇ ਜਾਣਗੇ। ਅਲਾਈਅੰਸ ਫਾਰ ਆਟੋਮੈਟਿਕ ਇਨੋਵੇਸ਼ਨ ਟ੍ਰੇਡ ਗਰੁੱਪ ਹੈਗਾ ਜੋ ਰਿਪਰੈਜ਼ੈਂਟ ਕਰਦਾ ਵੋਲਕਸਵੈਗਨ ਨੂੰ, ਜਨਰਲ ਮੋਟਰਸ, ਟੋਯੋਟਾ ਮੋਟਰਸ, ਫੋਰਡ ਮੋਟਰਸ ਨੂੰ। ਉਹਨਾਂ ਨੇ ਇਹ ਕਿਹਾ ਆ ਵੀ 70 ਤੋਂ ਲੈ ਕੇ 70% ਜੋ USA ਦੇ ਵਿੱਚ ਇਲੈਕਟ੍ਰਿਕ, ਪਲੱਗ ਇਨ ਹਾਈਬ੍ਰਿਡ ਜਾਂ ਫਿਊਲ ਸੈਲ ਇਲੈਕਟ੍ਰਿਕ ਵਹੀਕਲਸ ਬਣਾਈਆਂ ਜਾਂਦੀਆਂ, ਉਹ ਨਵੇਂ ਬਿੱਲ ਦੇ ਅੰਡਰ ਇਨਐਲੀਜੀਬਲ ਹੋਣਗੀਆਂ। ਸੋ ਕਈ ਕੰਡੀਸ਼ਨਸ ਉਹਦੇ ਵਿੱਚ ਲਾਈਆਂ ਗਈਆਂ ਹੈਗੀਆਂ। ਤੇ ਆਡੀ ਆਫ ਅਮਰੀਕਾ, ਕੀਆ, ਪੋਰਸ਼, ਉਹਨਾਂ ਨੇ ਕਿਹਾ ਵੀ ਇਲੈਕਟ੍ਰਿਕ ਵਹੀਕਲਸ ਜੇ ਕ੍ਰੈਡਿਟ ਲੂਜ਼ ਕਰੂਗੇ ਉਹਦਾ ਜਿਹੜਾ ਅਸਰ ਜ਼ਰੂਰ ਜੋ ਬਾਇਰਸ ਆ ਉਹਨਾਂ ਦੇ ਉੱਤੇ ਪਊਗਾ। ਸੋ $7500 ਬਹੁਤ ਸੀ ਜਿਹੜੇ ਲੋਕ ਟੈਸਲਾ ਵਗੈਰਾ ਜਾਂ ਹੋਰ ਬਾਈ ਕਰਦੇ ਸੀ, ਸੋ ਉਹ ਇਹ ਬੰਦ ਹੋਣ ਜਾ ਰਿਹਾ ਹੈਗਾ। ਜੀ ਜੀ ਬਿਲਕੁਲ। ਸੋ ਇਹ ਚੇਂਜਸ ਜਿਹੜੀਆਂ ਆ ਇਨਫਲੇਸ਼ਨ ਰਿਡਕਸ਼ਨ ਐਕਟ ਦੇ ਤਹਿਤ ਜਿਹੜੀਆਂ ਆਈਆਂ ਆ ਉਸ ਦੇ ਨਾਲ ਜਿਹੜੀਆਂ ਹੋਣਗੀਆਂ। ਜਿਹੜਾ EV ਟੈਕਸ ਕ੍ਰੈਡਿਟ ਆ, ਕਹਿੰਦੇ ਵੀ ਜਿਹੜਾ ਨਵਾਂ ਆ ਉਹਦੇ ਨਾਲ ਕਈ ਜਿਹੜੀਆਂ ਟੈਸਲਾਸ ਆ ਉਹ ਵੀ ਕਵਰ ਨਹੀਂ ਜਿਹੜੀਆਂ ਹੋਣਗੀਆਂ। ਸੋ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ 700 ਪੇਜਾਂ ਦੇ ਇਸ ਬਿੱਲ ਦੇ ਵਿੱਚ, ਜਿਸ ਨੂੰ ਇਸ ਹਫਤੇ ਪ੍ਰੈਜ਼ੀਡੈਂਟ ਬਾਈਡਨ ਸਾਈਨ ਕਰਨ ਜਾ ਰਹੇ ਆ, ਕਿਉਂਕਿ ਦੋਨਾਂ ਹੀ ਸਦਨਾਂ ਦੇ ਵਿੱਚ ਆਲਰੇਡੀ ਪਾਸ ਹੋ ਚੁੱਕਾ ਹੈਗਾ ਆ। ਸੋ ਸਟਾਰ ਜਿਹੜੇ ਆ ਉਹ 7500 ਜਿੱਦਾਂ ਕਿਹਾ ਵੀ ਪਰਚੇਸ ਟੈਕਸ ਕ੍ਰੈਡਿਟ, ਇਹ ਸਾਰੀਆਂ ਚੀਜ਼ਾਂ ਮੈਕਸੀਮਮ ਜਿਹੜਾ ਉਹ ਇੰਨਾ ਰਹਿਣ ਵਾਲਾ ਹੈਗਾ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਚੇਂਜ ਹੋਣਾ। ਹੁਣ ਇਲੈਕਟ੍ਰਿਕ ਗੱਡੀਆਂ ਦੀ ਮਾਰਕੀਟ ਕਾਫੀ ਤੇਜ਼ ਹੋ ਰਹੀ ਆ ਹਰਜੋਤ ਸਿੰਘ ਜੀ, ਵੀ ਕਾਫੀ ਫੋਰਡ ਵਰਗੇ, ਆਡੀ ਵਰਗੀਆਂ, ਜਨਰਲ ਮੋਟਰ ਤੇ ਹੋਰ ਕਈ ਜਿਹੜੀਆਂ ਕੰਪਨੀਜ਼ ਆ ਉਹ ਆਪੋ ਆਪਣਾ ਦਾ ਇਸ ਦੇ ਵਿੱਚ ਖੇਡ ਰਹੀਆਂ ਹੈਗੀਆਂ ਆ। ਸੋ ਅੱਗੇ ਜਿਹੜਾ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਬਣਦਾ ਆ। ਉਧਰ ਐਮਾਜ਼ੋਨ ਹਰਜੋਤ ਸਿੰਘ ਜੀ, ਉਸ ਨੇ ਫੈਡਰਲ ਟ੍ਰੇਡ ਕਮਿਸ਼ਨ ਦੇ ਉੱਤੇ ਦੋਸ਼ ਲਾਏ ਆ ਵੀ FTC ਜਾਣਬੁੱਝ ਕੇ ਜੈਫ ਬੈਜ਼ੋਸ ਤੇ ਜਿਹੜੇ CEO ਐਂਡੀ ਜੈਸੀ ਆ ਉਹਨਾਂ ਨੂੰ ਤੰਗ ਕਰ ਰਹੀ ਆ ਇਸ ਪ੍ਰਾਈਮ ਸਬਸਕ੍ਰਿਪਸ਼ਨ ਦੀ ਬਿਜ਼ਨਸ ਦੀ ਜਿਹੜੀ ਇਨਵੈਸਟੀਗੇਸ਼ਨ ਆ
ਉਸ ਦੇ ਵਿੱਚ। ਸੋ ਕਹਿੰਦੇ ਵੀ FTC ਦਾ ਜਿਹੜਾ ਸਟਾਫ ਆ ਉਹ ਜਾਣ ਬੁੱਝ ਕੇ ਇੱਦਾਂ ਦੇ ਮੈਜਰਸ ਜਿਹੜਾ ਉਹ ਲੈ ਰਿਹਾ ਵੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਇਹਨਾਂ ਨੂੰ ਟਾਰਗੇਟ ਇਸ ਦੇ ਵਿੱਚ ਕੀਤਾ ਜਾਵੇ। ਜੂਨ ਦੇ ਵਿੱਚ ਸਿਵਲ ਇਨਵੈਸਟੀਗੇਟਿਵ ਡਿਮਾਂਡ ਸੀਗੀ ਵੀ ਅਨਵਰਕੇਬਲ ਤੇ ਅਨਫੇਅਰ ਜਿਹੜੀਆਂ ਕੰਡੀਸ਼ਨਸ ਐਮਾਜ਼ੋਨ ਜਿਹੜੀਆਂ ਉਹ ਕਰ ਰਿਹਾ ਹੈਗਾ ਆਪਣੀ ਇਹਨਾਂ ਸਬਸਕ੍ਰਿਪਸ਼ਨਸ ਨੂੰ ਲੈ ਕੇ। ਲੀਨਾ ਖਾਨ ਜਿਹੜੇ ਕਿ ਨੋਮੀਨੀ ਹੈਗੇ ਨੇ FTC ਦੇ ਜਿਹੜੇ ਕਮਿਸ਼ਨਰ ਦੀ ਪੋਜੀਸ਼ਨ ਦੇ ਲਈ, ਉਹਨਾਂ ਨੇ ਵੀ ਆਪਣਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਜਿਹੜੀਆਂ ਬਿਗ ਟੈਕ ਕੰਪਨੀਜ਼ ਦੇ ਪ੍ਰਤੀ ਕਿੱਦਾਂ ਉਹਨਾਂ ਦੇ ਵਿਚਾਰ ਹੈਗੇ ਆ ਉਸ ਨੂੰ ਦੇਖਿਆ ਹੈਗਾ। FTC ਇਸ ਟਾਈਮ ਐਮਾਜ਼ੋਨ ਦੇ ਜਿਹੜੇ ਪ੍ਰਾਈਮ ਬਿਜ਼ਨਸ ਆ ਉਸ ਦੀ ਜਾਂਚ ਜਿਹੜੀ ਉਹ ਕਰ ਰਹੀ ਆ। ਉਹ ਇਸ ਦੇ ਤਹਿਤ ਵੀ ਇਹ ਜਿਹੜੇ ਯੂਜ਼ਰ ਆ ਉਪਭੋਗਤਾ ਆ ਉਹਨਾਂ ਨੂੰ ਮਿਸਲੀਡ ਕਰਦਾ ਹੈ, ਗਲਤ ਚੀਜ਼ਾਂ ਜਿਹੜੀਆਂ ਉਹ ਦੱਸ ਕੇ ਸਾਈਨ ਅਪ ਕਰਾਉਂਦਾ ਆ ਤੇ ਜਾਂ ਕੈਂਸਲ ਕਿੱਦਾਂ ਕਰਾਉਣੀ ਆ ਉਸ ਦੇ ਪ੍ਰਤੀ ਕਹਿ ਲਓ ਵੀ ਗੋਪਨੀਯਤਾ ਜਿਹੜੀ ਉਹ ਰੱਖਦਾ ਆ, ਲੋਕਾਂ ਨੂੰ ਭੰਬਲ ਭੁੱਸੇ 'ਚ ਪਾ ਕੇ ਰੱਖਦਾ ਹੈਗਾ ਆ। ਸੋ ਇਨਸਾਈਡਰ ਜਿਹੜੀ ਇੱਕ ਮੈਗਜ਼ੀਨ ਆ ਉਹਨਾਂ ਨੇ ਮਾਰਚ ਮਹੀਨੇ ਦੇ ਵਿੱਚ ਇਹਨਾਂ ਦੀ ਰਿਪੋਰਟਿੰਗ ਜਿਹੜੀ ਉਹ ਕੀਤੀ ਸੀ, ਜਿਸ ਦੇ ਤਹਿਤ ਇਹ ਪਤਾ ਲੱਗਾ ਸੀ ਇੰਟਰਨਲ ਡਾਕੂਮੈਂਟਸ ਦੇ ਨਾਲ ਵੀ ਕੰਪਨੀਜ਼ ਇਸ ਚੀਜ਼ ਨੂੰ ਲੈ ਕੇ ਚਿੰਤਤ ਆ 2017 ਤੋਂ ਵੀ ਜਿਹੜਾ ਯੂਜ਼ਰ ਇੰਟਰਫੇਸ ਡਿਜ਼ਾਈਨ ਹੈਗੇ ਆ ਵੈਬਸਾਈਟ ਦੇ ਉੱਤੇ, ਜਿਹਦੇ ਕਰਕੇ ਪ੍ਰਾਈਮ ਜਿਹੜੀਆਂ ਸਬਸਕ੍ਰਿਪਸ਼ਨ ਦੇ ਪ੍ਰਤੀ ਜਿਹੜੇ ਕਸਟਮਰ ਆ ਉਹਨਾਂ ਨੂੰ ਮੈਨੂਪੂਲੇਟ ਕਰਕੇ ਉਸ ਦੇ ਲਈ ਸਾਈਨ ਅਪ ਜਿਹੜਾ ਉਹ ਕਰਵਾਇਆ ਜਾ ਸਕਦਾ ਆ ਤੇ ਕੈਂਸਲੇਸ਼ਨ ਕਾਫੀ ਜ਼ਿਆਦਾ ਜਿਹੜੀ ਆ ਉਹ ਮੁਸ਼ਕਲ ਹੋ ਸਕਦੀ ਆ। ਆਲਦੋ ਐਮਾਜ਼ੋਨ ਦੇ ਜਿਹੜੇ ਸਪੋਕਸਪਰਸਨ ਉਹ ਕਹਿੰਦੇ ਆ ਵੀ ਅਸੀਂ ਤਾਂ ਬਹੁਤ ਹੀ ਸਿੰਪਲ ਤੇ ਪਾਰਦਰਸ਼ਤਾ ਦੇ ਨਾਲ ਇਹ ਜਿਹੜਾ ਕੈਂਸਲੇਸ਼ਨ ਦਾ ਤੇ ਸਾਈਨ ਅਪ ਦਾ ਜਿਹੜਾ ਪ੍ਰੋਸੈਸ ਆ ਪ੍ਰਾਈਮ ਸਬਸਕ੍ਰਿਪਸ਼ਨਸ ਦੇ ਲਈ ਇਹ ਰੱਖਿਆ ਆ। FTC ਦੇ ਸਪੋਕਸਪਰਸਨ ਨੇ ਇਸ ਦੇ ਉੱਤੇ ਹਾਲ ਦੀ ਘੜੀ ਹੋਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਜੀ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਕਿਸ ਤਰ੍ਹਾਂ ਚਾਈਨਾ ਵਾਲਿਆਂ ਨੇ ਇੱਕ ਆਪਣਾ ਸ਼ਿਪ ਸ਼੍ਰੀਲੰਕਾ ਦੇ ਡੌਕ ਤੇ ਲਾਤਾ ਹੈ ਤੇ ਇੰਡੀਆ ਵਾਲੇ ਹੁਣ ਇਸ ਗੱਲ ਤੋਂ ਔਖੇ ਆ, ਉਹ ਆਪਾਂ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੇ ਕਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਚਾਈਨਾ ਵਾਲਿਆਂ ਨੇ ਇੱਕ ਆਪਣਾ ਸ਼ਿਪ ਸ਼੍ਰੀਲੰਕਾ ਦੇ ਡੌਕ ਦੇ ਉੱਤੇ ਲਾਤਾ ਆ, ਜੋ ਉਹਨਾਂ ਦਾ ਹੰਬਾਨ ਟੋਟਾ ਪੋਰਟ ਹੈਗਾ, ਤੇ ਉਹਨੂੰ ਲੈ ਕੇ ਇੰਡੀਆ ਵਾਲੇ ਹੁਣ ਕਾਫੀ ਔਖੇ ਹੈਗੇ ਆ। ਚਾਈਨਾ ਵਾਲੇ ਕਹਿ ਰਹੇ ਆ ਵੀ ਸਾਡਾ ਇਹ ਜੋ ਸ਼ਿਪ ਆ ਇਹ ਰਿਸਰਚ ਲਈ ਵਰਤਿਆ ਜਾਊਗਾ, ਪਰ US ਗਵਰਨਮੈਂਟ ਇਹ ਕਹਿ ਰਹੀ ਆ ਵੀ ਇਹ ਜੋ ਸ਼ਿਪ ਆ ਇਹ ਪੀਪਲਜ਼ ਲਿਬਰੇਸ਼ਨ ਆਰਮੀ ਦੇ ਅੰਡਰ ਕੰਮ ਕਰ ਰਿਹਾ ਆ, ਜੋ ਚਾਈਨਾ ਦੀ ਆਰਮੀ ਹੈਗੀ ਆ। ਸੋ ਇਸ ਕਰਕੇ ਖਤਰੇ ਦੀ ਘੰਟੀ ਵੀ ਬਣਿਆ ਹੋਇਆ ਹੈਗਾ ਆ। ਸ਼੍ਰੀਲੰਕਾ ਨੇ ਆਪਣਾ ਪੋਰਟ 2017 ਦੇ ਵਿੱਚ 99 ਸਾਲਾਂ ਦੇ ਲਈ ਲੀਜ਼ ਤੇ ਚਾਈਨਾ ਨੂੰ ਦੇ ਦਿੱਤਾ ਸੀ, ਤੇ ਹੁਣ ਪਿਛਲੇ ਕਾਫੀ ਸਮੇਂ ਤੋਂ ਉਹ ਉਹਨਾਂ ਨੂੰ ਪੇਮੈਂਟਾਂ ਨਹੀਂ ਦੇ ਰਹੇ ਹੈਗੇ, ਕਿਉਂਕਿ ਉਹ ਡਿਫਾਲਟ ਕਰ ਗਏ ਆ। ਕੋਲੰਬੋ ਵਾਲੇ ਸ਼੍ਰੀਲੰਕਾ ਦਾ ਤਾਂ ਬਹੁਤ ਬੁਰਾ ਹਾਲ ਹੈ ਇਸ ਟਾਈਮ ਦੇ ਉੱਤੇ, ਪਰ ਦੋਨਾਂ ਇੰਡੀਆ ਤੇ ਚਾਈਨਾ ਤੇ ਸ਼੍ਰੀਲੰਕਾ ਨੂੰ ਲੈ ਕੇ ਕਾਫੀ ਸਿਚੁਏਸ਼ਨ ਉੱਥੇ ਜੋ ਆ ਉਹ ਟੈਂਸ ਬਣੀ ਹੋਈ ਹੈਗੀ ਆ। ਆਲਰੇਡੀ ਚਾਈਨਾ ਤੇ ਇੰਡੀਆ ਦੇ ਵਿੱਚ ਟੈਨਸ਼ਨ ਕਹਿੰਦੇ ਕਾਫੀ ਆ, ਪਰ ਜਿਹੜੀ ਹੁਣ ਨਵੀਂ ਸਿਚੁਏਸ਼ਨ ਬਣੀ ਆ ਇਹ ਇੱਕ ਇੰਡੀਆ ਦੇ ਲਈ ਹੋਰ ਖਤਰੇ ਦੀ ਘੰਟੀ ਹੈਗੀ ਆ। ਜੀ, ਚਾਈਨਾ ਵੀ ਆਪਣਾ ਜਿਹੜਾ ਦਬਦਬਾ ਆ ਉਹ ਕਾਇਮ ਕਰਨ ਦੀ ਜਿਹੜੀ ਉਹ ਪੂਰੀ ਜਿਹੜੀ ਉਹ ਟੇਕ ਦੇ ਵਿੱਚ ਹੈਗਾ ਆ, ਤੇ ਸ਼੍ਰੀਲੰਕਾ ਦੇ ਜਿਹੜੇ ਇਕਨੋਮਿਕ ਵਿੱਤੀ ਹਾਲਾਤ ਇਸ ਟਾਈਮ ਬਣੇ ਆ ਉਹਨਾਂ ਵਿੱਚ ਕਿਤੇ ਨਾ ਕਿਤੇ ਚੀਨ ਦਾ ਹੱਥ ਵੀ ਜਿਹੜਾ ਉਹ ਦੇਖਿਆ ਜਾਂਦਾ ਹੈਗਾ ਆ। ਡੈਮੋਕ੍ਰੈਟਿਕ ਲਾ ਮੇਕਰਸ ਉਹਨਾਂ ਨੇ ਗੂਗਲ ਦੇ ਉੱਤੇ ਦੋਸ਼ ਲਾਏ ਆ ਵੀ ਜਿਹੜੀਆਂ ਡਿਸੈਪਟਿਵ ਐਡਸ ਗੂਗਲ ਦੇ ਉੱਤੇ ਆਉਂਦੀਆਂ ਆ ਉਹਨਾਂ ਨੂੰ ਉਹ
ਇੱਕ ਹਿਸਾਬ ਦੇ ਨਾਲ ਬੰਦ ਕਰਨ ਦੇ ਵਿੱਚ ਉਹ ਪਿੱਛੇ ਕਿਤੇ ਨਾ ਕਿਤੇ ਰਹਿ ਗਏ ਆ। ਸੈਨੇਟਰ ਰਿਚਰਡ ਬਲੂਮੈਂਥਲ ਕਨੈਟੀਕਟ ਤੋਂ ਨੇ, ਸੈਨੇਟ ਕਾਮਰਸ ਸਬ ਕਮੇਟੀ ਦੇ ਚੇਅਰਮੈਨ ਨੇ। ਉਹਨਾਂ ਨੇ ਜਿਹੜਾ ਉਹ ਇਹ ਦੋਸ਼ ਲਾਏ ਆ, ਕਹਿੰਦੇ ਵੀ ਇੱਦਾਂ ਦੀਆਂ ਜਿਹੜੀਆਂ ਸਕੈਮ ਐਡਸ ਗੂਗਲ ਦੇ ਉੱਤੇ ਆਉਂਦੀਆਂ, ਜਿਹੜੀਆਂ ਕਿ ਉਹਨਾਂ ਦੀਆਂ ਪਾਲਿਸੀਜ਼ ਨੂੰ ਵਾਇਓਲੇਟ ਕਰਦੀਆਂ ਆ, ਉਹਨਾਂ ਨੂੰ ਵੀ ਇਹ ਲਾਉਣ ਦੇ ਵਿੱਚ ਨਾਕਾਮਯਾਬ ਰਹੇ ਆ। ਹੁਣ ਪ੍ਰਾਈਮ ਸਬਸਕ੍ਰਿਪਸ਼ਨਸ ਨੂੰ ਲੈ ਕੇ FTC ਐਮਾਜ਼ੋਨ ਦੇ ਦੁਆਲੇ ਜਿਹੜੀ ਉਹ ਹੋਈ ਪਈ ਆ, ਤੇ ਇੱਧਰ ਜਿਹੜੇ ਲਾਅ ਮੇਕਰਸ ਆ ਹੁਣ ਗੂਗਲ ਦੇ ਦੁਆਲੇ ਵੀ ਇਸ ਹਿਸਾਬ ਦੇ ਨਾਲ ਹੋ ਰਹੇ ਆ। ਹੁਣ ਗੂਗਲ ਦੇ ਸਪੋਕਸਪਰਸਨ ਉਹਨਾਂ ਨੇ ਤੇ ਇਹ ਦਾਅਵਾ ਕੀਤਾ ਆ ਵੀ ਅਸੀਂ ਲੋਕਾਂ ਨੂੰ ਬਚਾਉਣ ਦੇ ਲਈ ਅਜਿਹੀਆਂ ਸਕੈਮ ਐਡਵਰਟਾਈਜ਼ਰਸ ਤੋਂ, ਇਹਨਾਂ ਦੇ ਅਬਿਊਜ਼ ਤੋਂ ਬਹੁਤ ਹੀ ਸਖਤ ਜਿਹੜੀਆਂ ਪਾਲਿਸੀਜ਼ ਆ ਉਹ ਲਿਆ ਕੇ ਰੱਖੀਆਂ ਆ। ਤੇ ਇਹ ਜਿਹੜੀ ਚਿੱਠੀ ਇਹਨਾਂ ਨੂੰ ਹੁਣ ਗੂਗਲ ਨੂੰ ਮਿਲੀ ਹੈ, ਕਹਿੰਦੇ ਵੀ ਅਸੀਂ ਉਸ ਨੂੰ ਰਿਵਿਊ ਜਿਹੜਾ ਉਹ ਕਰਾਂਗੇ। CEO ਸੁੰਦਰ ਪਿਚਾਈ ਨੂੰ ਇਹ ਜਿਹੜੀ ਚਿੱਠੀ ਆ ਉਹ ਲਿਖੀ ਗਈ ਹੈ ਸੈਨੇਟਰ ਰਿਚਰਡ ਬਲੂਮੈਂਥਲ ਦੇ ਵੱਲੋਂ। ਵਾਸ਼ਿੰਗਟਨ ਪੋਸਟ ਨੇ ਪਹਿਲਾਂ ਇਹ ਕਿਹਾ ਸੀਗਾ। ਸੋ ਡਿਸੈਪਟਿਵ ਐਡਸ ਆਪਾਂ ਅਜੇ ਵੀ ਜਿਹੜਾ ਹਰਜੋਤ ਸਿੰਘ ਇਹਦੇ ਵਿੱਚ ਵਾਕਿਆ ਕੋਈ ਦੋ ਰਾਵਾਂ ਨਹੀਂ ਆ ਵੀ ਜਦੋਂ ਤੁਸੀਂ ਕਿਸੇ ਵੈਬਸਾਈਟਸ ਤੇ ਜਾਂ ਹੋਰ ਥਾਵਾਂ ਦੇ ਉੱਤੇ YouTube ਤੇ ਜਾਂ ਹੋਰ ਕਿਤੇ ਵੀ ਜਿਹੜਾ ਤੁਸੀਂ ਜਾਂਦੇ ਇੱਦਾਂ ਦੀਆਂ ਐਡਸ ਅਜੇ ਵੀ ਦੇਖਣ ਨੂੰ ਮਿਲਦੀਆਂ ਆ, ਜਿਸ ਦੇ ਵਿੱਚ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਝੂਠ ਬੋਲ ਕੇ ਠੱਗਣ ਵਾਲੀ ਗੱਲ ਜਿਹੜੀ ਇਸ ਦੇ ਵਿੱਚ ਰਹਿੰਦੀ ਹੈਗੀ ਆ। ਸੋ ਹੁਣ ਗੂਗਲ ਇਸ ਦੇ ਉੱਤੇ ਕੁਛ ਕਰੇਗੇ ਕਿ ਨਹੀਂ, ਇਹ ਦੇਖਣ ਵਾਲੀ ਗੱਲ ਆ, ਕਿਉਂਕਿ ਗੂਗਲ ਕਿਤੇ ਨਾ ਕਿਤੇ ਇੱਦਾਂ ਦੀਆਂ ਐਡਸ ਜੇ ਬੰਦ ਕਰਦੀ ਹੈ ਤਾਂ ਉਹਦਾ ਆਪਣਾ ਬਿਜ਼ਨਸ ਮਾਡਲ ਵੀ ਠੱਪ ਹੁੰਦਾ ਆ। ਲੋਕਾਂ ਦੇ ਭੋਲੇਪਨ ਦਾ ਤੇ ਇੱਦਾਂ ਦੇ ਐਡਵਰਟਾਈਜ਼ਰਸ ਦੀ ਸ਼ੈਤਾਨੀ ਦੇ ਕਰਕੇ ਹੀ ਜਿਹੜੀ ਗੂਗਲ ਆ ਇਸ ਟਾਈਮ ਕਹਿ ਲਓ ਵੀ ਪੂਰਾ ਚੌਧਰੀ ਉਹਨਾਂ ਦੀ ਜਿਹੜੀ ਆ ਉਹ ਕਾਇਮ ਆ, ਚੌਧਰ ਕਾਇਮ ਆ ਪੂਰੀ, ਇਸੇ ਕਰਕੇ ਹੀ ਵੀ ਲੋਕ ਬਹੁਤ ਜ਼ਿਆਦੀਆਂ ਐਡਵਰਟਾਈਜ਼ਮੈਂਟਸ ਉੱਥੇ ਪਾਉਂਦੇ ਨੇ। ਜੀ। ਅਗਲੀ ਖਬਰ ਜੇ ਰਸ਼ੀਆ ਤੇ ਯੂਕਰੇਨ ਦੀ ਜੋ ਜੰਗ ਚੱਲ ਰਹੀ ਆ ਉਹਦੇ ਸੰਬੰਧ ਦੇ ਵਿੱਚ ਗੱਲ ਕਰੀਏ ਤੇ IAEA ਇਹ ਜੋ ਐਟੋਮਿਕ ਐਨਰਜੀ ਦਾ ਕਮਿਸ਼ਨ ਹੈਗਾ ਆ, ਉਹਨਾਂ ਦੇ ਜੋ ਹੈਡ ਆ ਉਹਨਾਂ ਨੇ ਇਹ ਕਿਹਾ ਵੀ ਸਾਡੇ ਲਈ ਬਹੁਤ ਖਤਰਨਾਕ ਆ ਕੀਵ ਟਾਊਨ ਨੂੰ ਵਿਜ਼ਿਟ ਕਰਨ ਦੇ ਲਈ, ਜਿੱਥੇ ਕਿ ਜਾਪਰੋਜ਼ੀਆ ਨਿਊਕਲੀਅਰ ਪਲਾਂਟ ਹੈਗਾ ਆ। ਉੱਥੇ ਬਹੁਤ ਕਨਫਲਿਕਟਿੰਗ ਰਿਪੋਰਟਸ ਆ ਰਹੀਆਂ ਵੀ ਰਸ਼ੀਆ ਵਾਲਿਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ, ਯੂਕਰੇਨ ਵਾਲੇ ਕਹਿੰਦੇ ਵੀ ਨਹੀਂ ਅਸੀਂ ਉੱਥੇ ਉਹਨਾਂ ਦੇ ਬੰਬ ਮਾਰ ਦਿੱਤੇ ਆ। ਸੋ ਉੱਥੇ ਸਿਚੁਏਸ਼ਨ ਕਾਫੀ ਟੈਂਸ ਬਣੀ ਹੋਈ ਆ। ਕਹਿੰਦੇ ਵੀ ਜੇ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਕੋਈ ਅਣਸਕਾਮੀ ਘਟਨਾ ਵਾਪਰਦੀ ਆ, ਕੋਈ ਬੰਬ ਵਗੈਰਾ ਡਿੱਗਦਾ ਆ ਤੇ ਬਹੁਤ ਮਿਲੀਅਨਸ ਲੋਕਾਂ ਦੀ ਮੌਤ ਹੋ ਸਕਦੀ ਆ। ਤੇ ਅੱਜ ਸੋ ਐਟੋਮਿਕ ਐਨਰਜੀ ਕਮਿਸ਼ਨ ਵਾਲੇ ਜੋ ਹੈਗੇ ਆ ਉਹਨਾਂ ਨੇ ਵੀ ਆਪਣੇ ਹੱਥ ਖੜੇ ਕਰ ਦਿੱਤੇ ਵੀ ਅਸੀਂ ਇਸ ਲੜਾਈ ਦੇ ਵਿੱਚ ਜਿਹੜੀ ਉੱਥੇ ਖਤਰਨਾਕ ਚੱਲ ਰਹੀ ਆ, ਉੱਥੇ ਸਾਡੇ ਲਈ ਜਾਣਾ ਬਹੁਤ ਖਤਰਨਾਕ। ਜੀ, ਅਗਲੀ ਗੱਲ ਕਰਦੇ ਜਾਈਏ। ਬਾਈਡਨ ਐਡਮਿਨਿਸਟ੍ਰੇਸ਼ਨ ਨੇ $3 ਬਿਲੀਅਨ ਦੇ ਜਿਹੜੇ ਸਟੂਡੈਂਟ ਡੈਟ ਸੀਗੇ, ਲੋਨ ਸੀਗੇ, ਉਹਨਾਂ ਨੂੰ ਕੈਂਸਲ ਕਰ ਦਿੱਤਾ ਹੈ। ਇਸ ਦੇ ਨਾਲ 2,08,000 ਜਿਹੜੇ ਵਿਦਿਆਰਥੀ ਲੋਨ ਲੈਣ ਵਾਲੇ ਆ ਉਹਨਾਂ ਨੂੰ ਰਾਹਤ ਮਿਲੂਗੀ। ਇਹ ਸਾਰੇ ਲੋਨਸ ITT ਟੈਕਨੀਕਲ ਇੰਸਟੀਚਿਊਟ ਜਿਨ੍ਹਾਂ ਨੇ ਅਟੈਂਡ ਕੀਤਾ ਸੀ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਉਹ ਦੱਸੇ ਜਾਂਦੇ ਆ। ਸੋ ਕੁੱਲ ਰਾਹਤ $3.9 ਬਿਲੀਅਨ ਦੀ ਜਿਹੜੀ ਉਹ ਬਣਦੀ ਆ। ਸੋ ਡਿਪਾਰਟਮੈਂਟ ਆਫ ਐਜੂਕੇਸ਼ਨ ਉਹ ਇਹ ਮੰਨਦੀ ਆ ਵੀ ਜਿਹੜੀ ITT ਟੈਕਨੀਕਲ ਇੰਸਟੀਚਿਊਟ ਆ ਉਹਨਾਂ ਨੇ 2005 ਤੋਂ ਲੋਕਾਂ ਨੂੰ ਧੋਖੇ ਦੇ ਵਿੱਚ ਰੱਖਿਆ, ਡੀਫਰਾਡ ਜਿਹੜਾ ਉਹ ਕੀਤਾ ਆ ਇੱਦਾਂ ਦੇ ਜਿਹੜੇ ਲੋਨਸ ਆ ਉਹ ਦਵਾ ਕੇ। ਸੋ $3.9 ਬਿਲੀਅਨ ਦੀ 2,08,000 ਲੋਕਾਂ ਨੂੰ ਹੁਣ ਰਾਹਤ ਜਿਹੜੀ ਉਹ ਮਿਲ ਜਾ ਰਹੀ ਆ। ਸੋ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਜਿਹੜੀ ਇਹ ITT ਐਜੂਕੇਸ਼ਨਲ ਸਰਵਿਸਿਜ਼ ਆ ਉਹ ਮੁਲਕ ਦੇ ਵਿੱਚ ਸਭ ਤੋਂ ਵੱਡੇ ਆਪਰੇਟਰ ਸੀਗੇ ਫਾਰ ਪ੍ਰੋਫਿਟ ਟੈਕਨੀਕਲ ਸਕੂਲਸ ਦੇ ਵਿੱਚ। ਸੋ ਬੋਰਵਰਸ ਕਹਿੰਦੇ ਵੀ ਉਹਨਾਂ ਨੂੰ ਇਸ ਰਿਲੀਫ ਦੇ ਲਈ ਅਪਲਾਈ ਕਰਨ ਦੀ ਲੋੜ ਜਿਹੜੀ ਉਹ ਨਹੀਂ ਪਵੇਗੀ। 2016 ਦੇ ਵਿੱਚ ਹੀ ਉੱਦਾਂ ITT ਜਿਹੜੇ ਟੈਕਨੀਕਲ ਇੰਸਟੀਚਿਊਟ ਆ ਉਹ ਬੰਦ ਕਰ ਦਿੱਤੇ ਗਏ ਸੀਗੇ। ਸੋ ਉਹੀ ਮਿਸ ਰਿਪਰੈਜ਼ੈਂਟੇਸ਼ਨਸ ਦਾ ਹੀ ਇਸ ਦੇ ਵਿੱਚ ਦਾਵਾ ਜਿਹੜਾ ਹੋ ਰਿਹਾ ਆ। ਇਸ ਦੇ ਵਿੱਚ ਇਹ ਟੈਕਨੀਕਲ ਯੂਨੀਵਰਸਿਟੀਆਂ ਵਾਲੇ ਝੂਠ ਬੋਲਦੇ ਰਹੇ ਵੀ ਜਿਹੜੀਆਂ ਸਟੂਡੈਂਟ ਅਬਿਲਿਟੀਜ਼ ਆ ਉਹਦੇ ਬਾਰੇ ਵੀ ਝੂਠ ਬੋਲਿਆ, ਟਰਾਂਸਫਰ ਕ੍ਰੈਡਿਟਸ ਤੇ ਜੌਬਸ ਤੁਹਾਨੂੰ ਜਲਦੀ ਮਿਲ ਜਾਊਗੀ, ਇਹ ਸਾਰਾ ਕੁਝ ਉਸ ਦੇ ਵਿੱਚੋਂ ਝੂਠ ਬੋਲਦੇ ਰਹੇ। ਕਹਿੰਦੇ ਵੀ ਇਸ ਜਾਂਚ ਦੇ ਵਿੱਚ ਇਹੀ ਪਤਾ ਲੱਗਾ ਸੀਗਾ, ਸਬੂਤ ਸੀਗੇ ਵੀ ਕਈ ਸਾਲਾਂ ਤੱਕ ਇਹਨੇ ਲੋਕਾਂ ਨੂੰ ਭਰਮ ਦੇ ਵਿੱਚ ਰੱਖਿਆ
ਤੇ ਉਹਨਾਂ ਨੇ ਇਹ ਯੂਨੀਵਰਸਿਟੀ ਦੇ ਵਿੱਚ ਇੰਸਟੀਚਿਊਟ ਦੇ ਵਿੱਚ ਦਾਖਲੇ ਲਏ, ਵੱਡੇ ਵੱਡੇ ਲੋਨ ਲੈ ਕੇ ਵੀ ਸਾਨੂੰ ਨੌਕਰੀਆਂ ਜਿਹੜੀਆਂ ਉਹ ਮਿਲ ਜਾਣਗੀਆਂ, ਪਰ ਬਣਿਆ ਵਿਚਾਰਿਆਂ ਦਾ ਕੁਛ ਨਹੀਂ। ਸੋ ਉਹਨਾਂ ਨੂੰ ਫਾਇਦਾ ਹੋਊਗਾ। ਹੁਣ ਤੱਕ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਸੱਤਾ ਤੇ ਆਉਣ ਤੋਂ ਬਾਅਦ 'ਚ 1.6 ਮਿਲੀਅਨ ਬੋਰੋਵਰਸ ਨੂੰ ਰਾਹਤ ਜਿਹੜੀ ਉਹ ਮਿਲੀ ਆ। ਤਕਰੀਬਨ $32 ਬਿਲੀਅਨ ਦੇ ਜਿਹੜੇ ਸਟੂਡੈਂਟ ਲੋਨਸ ਆ ਹੁਣ ਤੱਕ ਇਹਨਾਂ ਨੇ ਕੈਂਸਲ ਕੀਤੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਡਾਲਰ ਜਨਰਲ ਸਟੋਰ ਨੂੰ $1.3 ਮਿਲੀਅਨ ਦਾ ਇੱਕ ਵਾਰੀ ਫੇਰ ਫਾਈਨ ਹੋਇਆ ਹੈਗਾ ਆ ਸੇਫਟੀ ਵਾਇਲੇਸ਼ਨਸ ਨੂੰ ਲੈ ਕੇ, ਜੋ ਉੱਥੇ ਕੰਮ ਕਰਦੇ ਹੈਗੇ ਆ ਜਾਰਜੀਆ ਸਟੋਰਸ ਦੇ ਵਿੱਚ। ਇਸ ਤੋਂ ਪਹਿਲਾਂ ਵੀ ਡਾਲਰ ਜਨਰਲ ਨੂੰ ਪਿਛਲੇ ਮਹੀਨੇ 1.2 ਮਿਲੀਅਨ ਦਾ ਫਾਈਨ ਹੋਇਆ ਸੀ ਸੇਫਟੀ ਵਾਇਲੇਸ਼ਨਸ ਨੂੰ ਲੈ ਕੇ। 2017 ਤੋਂ ਲੈ ਕੇ ਲੇਬਰ ਡਿਪਾਰਟਮੈਂਟ ਨੇ ਡਾਲਰ ਜਨਰਲ ਨੂੰ $6.5 ਮਿਲੀਅਨ ਦਾ ਫਾਈਨ ਕੀਤਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ, ਡਾਲਰ ਜਨਰਲ ਇਦਾਂ ਦੇ ਸਟੋਰ ਆ, ਇਹ ਹਰ ਇੱਕ ਨਿੱਕੇ ਤੋਂ ਨਿੱਕੇ ਜਿਹੜੇ ਪਿੰਡ ਆਪਾਂ ਕਹਿ ਸਕਦੇ ਆ ਉੱਥੇ ਵੀ ਖੋਲ ਦਿੱਤੇ ਆ। ਬਹੁਤ ਸਾਰੇ ਪੰਜਾਬੀ ਆਪਣੇ ਭੈਣ ਭਰਾ ਉਹਨਾਂ ਦੇ ਡਾਲਰ ਸਟੋਰ ਹੁੰਦੇ ਸੀ। ਸੋ ਇਹ ਡਾਲਰ ਜਨਰਲ ਨੇ ਇੱਕ ਤਰ੍ਹਾਂ ਨਾਲ ਸਟੋਰ ਉਹ ਸਾਰੇ ਛੋਟੇ ਛੋਟੇ ਬਿਜ਼ਨਸ ਮਾਰ ਦਿੱਤੇ। ਸੇਮ ਉਵੇਂ ਹੀ ਜਿੱਦਾਂ ਊਬਰ, ਲਿਫਟ, ਇਹਨਾਂ ਨੇ ਟੈਕਸੀ ਬਿਜ਼ਨਸ ਮਾਰਿਆ ਸੀ। ਪਹਿਲਾਂ ਤਾਂ ਲੋਕ ਬਹੁਤ ਖੁਸ਼ ਸੀ, ਕਿਉਂਕਿ ਜੋ ਊਬਰ ਲਿਫਟ ਦੀਆਂ ਬੜੀਆਂ ਕੀਮਤਾਂ ਸਸਤੀਆਂ ਸੀਗੀਆਂ। ਈਵਨ ਉਹਨਾਂ ਨੇ ਟੈਕਸੀ ਬਿਜ਼ਨਸ ਨੂੰ ਮਾਰਨ ਦੇ ਲਈ ਨਵਾਡਾ ਸਟੇਟ ਦੇ ਵਿੱਚ 1 ਮਹੀਨੇ ਦੇ ਲਈ ਫ੍ਰੀ ਰਾਈਡਸ ਵੀ ਦਿੱਤੀਆਂ ਸੀਗੀਆਂ, ਤਾਂ ਕਿ ਲੋਕ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਉਣ, ਕਿਉਂਕਿ ਨਵਾਡਾ ਸਟੇਟ ਨਹੀਂ ਚਾਹੁੰਦੀ ਸੀ ਵੀ ਊਬਰ ਲਿਫਟ ਨੂੰ ਲਾਸ ਵੈਗਸ ਦੇ ਵਿੱਚ ਸ਼ੁਰੂ ਕੀਤਾ ਜਾਵੇ। ਪਰ ਜਦੋਂ ਲੋਕਾਂ ਨੇ ਕਿਹਾ ਵੀ ਨਹੀਂ ਜੀ ਇਹ ਤਾਂ ਵਧੀਆ ਆ, ਹੁਣ ਉਹੀ ਜੋ ਰਾਈਡ ਕੋਈ $3 ਦੀ ਕਿਸੇ ਟਾਈਮ ਤੇ ਸੀ, ਉਹ $15 ਦੀ ਰਾਈਡ ਹੋ ਚੁੱਕੀ ਆ। ਪਰ ਛੋਟੇ ਬਿਜ਼ਨਸ ਮਾਰ ਦਿੱਤੇ ਹੈਗੇ। ਸੋ ਵੱਡੀਆਂ ਕੰਪਨੀਆਂ ਆ, ਹੁਣ ਉੱਥੇ ਹੁਣ ਵਾਇਲੇਸ਼ਨਸ ਵੀ ਇੰਨੀਆਂ ਹੋ ਰਹੀਆਂ, ਉਹਨਾਂ ਨੂੰ ਫਾਈਨ ਵੀ ਹੋ ਰਿਹਾ, ਪਰ ਜੋ ਛੋਟੇ ਬਿਜ਼ਨਸ ਆ ਉਹ ਆਲਰੇਡੀ ਮਰ ਚੁੱਕੇ ਹੈਗੇ ਆ। ਲੇਬਰ ਡਿਪਾਰਟਮੈਂਟ ਨੇ ਇਹ ਕਿਹਾ ਵੀ 15 ਦਿਨ ਦਿੱਤੇ ਆ ਅਸੀਂ ਇਸ ਜੋ ਡਾਲਰ ਜਨਰਲ ਸਟੋਰ ਆ ਉਹਨਾਂ ਨੂੰ ਆਪਣੇ ਜੋ ਵਰਕਰਸ ਦੀ ਸੇਫਟੀ ਆ ਉਹਨੂੰ ਸੁਧਾਰਨ ਦੇ ਲਈ। ਨਹੀਂ ਤਾਂ ਕਈ ਜਗ੍ਹਾ ਦੇ ਉੱਤੇ ਸਟੋਰ ਉਹ ਸ਼ਟ ਡਾਊਨ ਵੀ ਕਰ ਸਕਦੇ ਆ। ਓਸ਼ਾ ਨੇ $1.2 ਮਿਲੀਅਨ ਦੀ ਵਰਕਰ ਸੇਫਟੀ ਵਾਇਲੇਸ਼ਨ ਦੇ ਫਾਈਨ ਪਿਛਲੇ ਮਹੀਨੇ ਕੀਤਾ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ। ਜੇ ਟੋਟਲ 2017 ਤੋਂ ਲੈ ਕੇ ਹੁਣ ਤੱਕ ਦੇਖਦੇ ਜਾਈਏ, ਡਾਲਰ ਜਨਰਲ ਸਟੋਰਸ ਨੂੰ $6.5 ਮਿਲੀਅਨ ਦੀਆਂ ਸੇਫਟੀ ਵਾਇਲੇਸ਼ਨਸ ਦੀਆਂ ਫਾਈਨ ਹੋ ਚੁੱਕੇ ਆ 2017 ਤੋਂ ਲੈ ਕੇ ਹੁਣ ਤੱਕ। ਹਾਈ ਟੈਂਪਰੇਚਰਸ, ਗਰਮੀਆਂ ਜਿਹੜੀਆਂ ਉਹ ਆ ਰਹੀਆਂ, ਐਕਸੈਸਿਵ ਹੀਟ ਵਾਰਨਿੰਗ ਬਹੁਤ ਸਾਰੇ ਥਾਵਾਂ ਦੇ ਉੱਤੇ ਸੈਂਟਰਲ ਵੈਲੀ ਦੇ ਵਿੱਚ ਇਸ ਟਾਈਮ ਇਸ਼ੂ ਕੀਤੀ ਗਈ ਹੈਗੀ ਆ। ਇਸੇ ਦੇ ਚੱਲਦਿਆਂ ਹੈਨਫਰਡ ਤੇ ਵਾਈਸੇਲੀਆ ਦੇ ਵਿੱਚ ਕੂਲਿੰਗ ਸੈਂਟਰਸ ਵੀ ਗਰਮੀ ਤੋਂ ਨਿਜਾਤ ਪਾਉਣ ਦੇ ਲਈ, ਉਤੋਂ ਬਚਣ ਦੇ ਲਈ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਓਪਨ ਕੀਤੇ ਗਏ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਦਾਂ ਦੇ ਕੂਲਿੰਗ ਸੈਂਟਰਸ ਰਹਿੰਦੇ ਆ। ਸੋ ਕਹਿੰਦੇ ਵੀ 16 ਤੇ 17 ਅੱਜ ਤੇ ਕੱਲ ਭਲਕੇ ਜਿਹੜਾ ਆ ਇਹ ਕੂਲਿੰਗ ਸੈਂਟਰ ਆ ਉੱਥੇ ਚੱਲਦੇ ਜਿਹੜੇ ਉਹ ਰਹਿਣਗੇ। 108 ਡਿਗਰੀ ਤੱਕ ਤਾਪਮਾਨ ਕਈ ਥਾਵਾਂ ਦੇ ਉੱਤੇ ਸੈਂਟਰਲ ਵੈਲੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਭਲਕੇ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਜਿੰਨੇ ਵੀ ਫਾਇਰ ਡਿਪਾਰਟਮੈਂਟ ਵਾਲੇ ਆ ਜਾਂ ਹੈਲਥ ਡਿਪਾਰਟਮੈਂਟ ਵਾਲੇ ਉਹ ਇਹੀ ਕਹਿੰਦੇ ਆ ਵੀ ਡਾਇਰੈਕਟ ਸਨ ਦੇ ਵਿੱਚ ਜਾਣ ਤੋਂ ਗੁਰੇਜ਼ ਜਿਹੜਾ ਉਹ ਕੀਤਾ ਜਾਵੇ। ਪਰ ਆਪਾਂ ਨੂੰ ਸਭ ਨੂੰ ਪਤਾ ਵੀ ਜਿਹੜੇ ਫਾਰਮ ਵਰਕਰ ਆ ਉਹਨਾਂ ਨੂੰ ਤਾਂ ਓਪਨ ਸਨ ਦੇ ਵਿੱਚ ਜਾਣਾ ਹੀ ਪੈਂਦਾ ਆ। ਉਤੋਂ ਹਾਰਵੈਸਟ ਸੀਜ਼ਨ ਜਿਹੜਾ ਇਸ ਟਾਈਮ ਚੱਲ ਰਿਹਾ ਆ, ਬਦਾਮਾਂ ਦੀ ਚੜ੍ਹਾਈ ਦਾ ਵੀਕ ਜਿਹੜਾ ਉਹ ਹੈਗਾ ਆ, ਤੇ ਪੂਰੀ ਅੱਤ ਦੀ ਗਰਮੀ ਜਿਹੜੀ ਉਹ ਹੋਣ ਜਾ ਰਹੀ ਆ। ਸੋ ਕਹਿੰਦੇ ਵੀ ਵੱਧ ਤੋਂ ਵੱਧ ਬ੍ਰੇਕਸ ਲਓ, ਪਾਣੀ ਵੱਧ ਤੋਂ ਵੱਧ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਪੀਓ। ਇਹ ਨਾ ਸੋਚੋ ਵੀ ਭਾਈ ਅੱਜ ਦੇ ਅੱਜ ਹੀ ਸਾਰਾ ਕੁਛ ਜਿਹੜਾ ਉਹ ਕੰਮ ਆਪਾਂ ਜਿਹੜਾ ਉਹ ਚੱਕ ਦੇਣਾ ਆ, ਕਰ ਦੇਣਾ ਆ। ਜੇ ਵੱਧ ਵੀ ਵਕਤ ਲੱਗਦਾ ਹੈ ਤਾਂ ਉਹ ਵੱਧ ਵਕਤ ਲੈਣ ਦੇ ਵਿੱਚ ਕੋਈ ਗੁਰੇਜ਼ ਨਾ ਕਰੋ। ਸੋ ਇਹ ਜਿਹੜੀ ਸਥਿਤੀ ਆ ਇਸ ਟਾਈਮ ਬਣੀ ਪਈ ਆ। ਸੋ ਫਾਰਮ ਵਰਕਰਸ ਖਾਸ ਕਰਕੇ ਜਿਹੜੇ ਵੀ ਇੱਥੇ ਆਪਾਂ ਨੂੰ ਸੁਣ ਰਹੇ ਆ, ਦੇਖ ਰਹੇ ਆ, ਵੀ ਉਹ ਇਸ ਚੀਜ਼ ਦੇ ਵਿੱਚ ਧਿਆਨ ਰੱਖੋ। ਬ੍ਰੇਕਸ ਲਓ, ਛਾਂ ਦਾ ਪ੍ਰਬੰਧ ਵੀ ਜਿਹੜਾ ਉਹ ਰੱਖੋ, ਤੇ ਪਾਣੀ ਵੱਧ ਤੋਂ ਵੱਧ ਤੁਸੀਂ ਪੀਓ, ਕਿਉਂਕਿ ਕੰਮ ਤਾਂ ਦੇਖੋ ਜਿਹੜੇ ਬਾਹਰ ਨੇ ਉਹ ਤਾਂ ਉਹਨਾਂ ਨੂੰ ਕਰਨਾ ਹੀ ਪੈਣਾ ਹੀ ਹੈਗਾ ਨਾਲ ਨਾਲ। ਜੀ ਬਿਲਕੁਲ, ਬਹੁਤ ਬਚਣ ਦੀ ਜ਼ਰੂਰਤ ਆ। ਪੂਰਾ ਹਫਤਾ ਕਾਫੀ ਗਰਮੀ ਹੋਣੀ ਹੈਗੀ ਆ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਤੇ ਸੈਕਰਾਮੈਂਟੋ ਏਰੀਆ ਦੇ ਵਿੱਚ। ਕੈਲੀਫੋਰਨੀਆ ਦੇ ਜੋ ਹੈਗੇ ਐਰੀਜ਼ੋਨਾ ਵਗੈਰਾ 'ਚ ਤਾਂ ਪਹਿਲਾਂ ਹੀ ਬਹੁਤ ਗਰਮੀ ਹੁੰਦੀ ਆ। ਅਗਲੀ ਖਬਰ ਵੱਲ ਚੱਲੀਏ। ਪਿਛਲੇ 2 ਦਿਨਾਂ ਦੇ ਵਿੱਚ US ਨੇ ਇੱਕ ਮਿਸਲ
ਲਾਂਚ ਕੀਤੀ ਹੈਗੀ ਆ। ਪਹਿਲਾਂ ਕਾਫੀ ਇਹ ਡਿਲੇ ਕੀਤੀ ਸੀ। 에ਅਰ ਫੋਰਸ ਨੇ ਦੱਸਿਆ US ਦੀ ਵੀ ਚਾਈਨਾ ਤੇ ਤਾਈਵਾਨ ਦੇ ਟੈਨਸ਼ਨ ਨੂੰ ਲੈ ਕੇ, ਪਰ ਹੁਣ ਪੈਂਟਾਗਨ ਨੇ ਇੱਕ ਕੰਡਕਟ ਕੀਤਾ ਹੈਗਾ ਇੰਟਰਕੌਂਟੀਨੈਂਟਲ ਬਲਿਸਟਿਕ ਮਿਸਲ। ਇਹ 2 ਹਫ਼ਤੇ ਉਹਨੇ ਡਿਲੇ ਕਰਤਾ ਸੀ। ਮਿਨਟਮੈਨ 3 ਇੰਟਰਕੌਂਟੀਨੈਂਟਲ ਬਲਿਸਟਿਕ ਮਿਸਲ ਇਹ ਬੈਂਡਰਬਰਗ ਸਪੇਸ ਫੋਰਸ ਬੇਸ ਜੋ ਕੈਲੀਫੋਰਨੀਆ ਦੇ ਵਿੱਚ ਆ, ਇੱਥੋਂ ਟੈਸਟ ਕੀਤੀ ਗਈ ਆ 4200 ਮੀਲ ਦੂਰ ਤੱਕ। ਇਹ ਕੁਆਜ਼ਲੇਨ ਅਟੋਲ ਜੋ ਕਿ ਮਾਰਸ਼ਲ ਆਈਲੈਂਡਸ ਆ ਉੱਥੇ ਤੱਕ ਪਹੁੰਚੀ ਹੈਗੀ ਆ। ਸੋ ਇੱਕ ਤਰ੍ਹਾਂ ਦੇ ਨਾਲ ਇਹ ਚਾਈਨਾ ਨੂੰ ਮੈਸੇਜ ਦਿੱਤਾ ਗਿਆ ਆ ਕਿ ਠੀਕ ਆ, ਜੇ ਤੁਸੀਂ ਤਾਈਵਾਨ ਦੇ ਉੱਤੇ ਜਰਾ ਉਹਨਾਂ ਨੂੰ ਡਰਾ ਰਹੇ ਆ ਤੇ ਤਿਆਰ ਅਸੀਂ ਵੀ ਹੈਗੇ ਆ ਇਸ ਕੰਮ ਦੇ ਵਿੱਚ। ਜੀ ਕਹਿੰਦੇ ਵੀ ਚੱਕਰ ਨਹੀਂ ਕੋਈ, ਅਸੀਂ ਹਟਦੇ ਨਹੀਂ, ਅਸੀਂ ਵੀ ਉੱਦਾਂ ਦੇ ਉੱਦਾਂ ਹੀ ਆ। ਹਰਜੋਤ ਸਿੰਘ ਜੀ, ਬੜੀ ਇੱਕ ਅਚੰਭੇ ਜਿਹੀ ਵਾਲੀ ਜਿਹੜੀ ਖਬਰ ਜਿਹੜੀ ਉਹ ਆ ਰਹੀ ਆ, ਵਾਈਸੇਲੀਆ ਫ੍ਰੈਜ਼ਨੋ ਦੇ ਨਜ਼ਦੀਕ ਜਿਹੜਾ ਸ਼ਹਿਰ ਆ ਉੱਥੋਂ ਅਚਾਨਕ 56 ਸਾਲਾਂ ਦੀ ਇੱਕ ਬੀਬੀ, ਉੱਥੇ ਦੀ ਇਹ ਪਬਲਿਕ ਟਰਾਂਜ਼ਿਟ ਦੀ ਜਿਹੜੀ ਖਬਰ ਹੈ, ਟਲੈਰੀ ਕਾਊਂਟੀ ਏਰੀਆ ਟਰਾਂਜ਼ਿਟ ਬੱਸ ਦੇ ਵਿੱਚੋਂ ਲੋਕ ਉਤਰ ਰਹੇ ਸੀਗੇ। ਇਹ 56 ਸਾਲਾਂ ਦੀ ਐਨਟ ਰੋਚਾਂ ਦੇ ਮਨ 'ਚ ਪਤਾ ਨਹੀਂ ਕੀ ਆਇਆ, ਉਹ ਡਰਾਈਵਰ ਦੀ ਸੀਟ ਤੇ ਬੈਠੀ ਤੇ ਸਵਾਰੀਆਂ ਸਮੇਤ ਗੱਡੀ ਨੂੰ ਕਾਰਜੈਕ ਕਰਕੇ ਜਿਹੜੀ ਉਹ ਬੱਸ ਨੂੰ ਉੱਥੋਂ ਲੈ ਗਈ। ਬਾਅਦ ਦੇ ਵਿੱਚ 3 ਗੱਡੀਆਂ ਵੀ ਭੰਨੀਆਂ, ਲੋਕਾਂ ਦੇ ਵਿੱਚ ਕਹਿੰਦੇ ਕਈਆਂ ਦੇ ਮਾੜੀਆਂ ਮੋਟੀਆਂ ਸੱਟਾਂ ਵੀ ਲੱਗੀਆਂ ਤੇ ਕਿਸੇ ਦੇ ਘਰ ਦੀ ਫੈਂਸ ਦੇ ਵਿੱਚ ਜਿਹੜੀ ਇਹਨੇ ਇਹ ਜਿਹੜੀ ਬੱਸ ਆ ਉਹ ਮਾਰ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਉਹ ਬਾਅਦ 'ਚ ਪਾਈਪ ਫੜ ਕੇ ਜਦੋਂ ਅਫਸਰ ਆਏ ਸੀਗੇ ਉਹਨਾਂ ਦੇ ਦੁਆਲੇ ਜਿਹੜੀ ਹੋਣ ਦੀ ਕੋਸ਼ਿਸ਼ ਕੀਤੀ, ਫਿਰ ਉਸ ਨੂੰ ਕਨਵਿੰਸ ਕਰ ਲਿਆ ਵੀ ਤੂੰ ਸਰੈਂਡਰ ਕਰ ਦੇ ਤੇ ਬਾਕੀ ਜਿਹੜੇ ਪੈਸੇਂਜਰ ਆ ਉਹਨਾਂ ਨੂੰ ਬੱਸ ਦੇ ਵਿੱਚੋਂ ਉਤਰਨ ਜਿਹੜਾ ਉਹ ਦਿੱਤਾ। ਹੁਣ ਉਸ ਦੇ ਉੱਤੇ ਰੋਬਰੀ, ਕਾਰਜੈਕਿੰਗ, ਕਿਡਨੈਪਿੰਗ, ਹਿੱਟ ਐਂਡ ਰਨ, ਕਾਜ਼ਿੰਗ ਇੰਜਰੀ, ਇਹ ਸਾਰੇ ਦੋਸ਼ਾਂ ਦੇ ਤਹਿਤ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ। ਹੁਣ ਕਿਉਂ ਇਸਨੇ ਕੀਤਾ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਜਿਹੜਾ ਉਹ ਪਤਾ ਲੱਗੇਗਾ। ਜੀ, ਸੋ ਆਪਾਂ ਰਾਜਕਰਮਵੀਰ ਸਿੰਘ ਜੀ ਥੋੜਾ ਜਿਹਾ ਲਾਈਫ ਇੰਸ਼ੋਰੈਂਸ ਦੇ ਬੈਨੀਫਿਸ਼ਰੀ ਤੇ ਇੱਕ ਵਾਰੀ ਫੇਰ ਡਿਸਕਸ ਕਰ ਲਈਏ। 5-6 ਮਿੰਟ ਦਾ ਸਮਾਂ ਆਪਣੇ ਕੋਲ ਹੈਗਾ? ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਤੁਸੀਂ ਗੱਲਬਾਤ ਸ਼ੁਰੂ ਕਰੋ, ਆਪਣੀ ਆਈਡੀਜ਼ ਵੀ ਸ਼ੇਅਰ ਕਰ ਲਓ। ਜੀ ਬਿਲਕੁਲ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ ਹੈਗਾ ਕੈਲੀਫੋਰਨੀਆ ਦਾ 0F89805 ਤੇ ਅਸੀਂ 20 ਤੋਂ ਵੱਧ ਸਟੇਟਸ ਦੇ ਵਿੱਚ ਲਾਇਸੈਂਸ ਹੈਗੇ ਆ ਲਾਈਫ ਇੰਸ਼ੋਰੈਂਸ ਦੇ ਲਈ। ਪਿਛਲੇ ਕੁਝ ਕੁ ਹਫ਼ਤਿਆਂ ਤੋਂ ਮੈਂ ਬੈਨੀਫਿਸ਼ਰੀ ਦੇ ਉੱਤੇ ਤੇ ਤੁਹਾਡੀ ਲਾਈਫ ਇੰਸ਼ੋਰੈਂਸ ਦੀਆਂ ਜੋ ਪਾਲਿਸੀਜ਼ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਮਿਸ ਰਿਪਰੈਜ਼ੈਂਟੇਸ਼ਨ ਤਾਂ ਨਹੀਂ, ਜਾਂ ਉਹਦੇ 'ਚ ਤੁਸੀਂ ਗਲਤ ਇਨਫੋਰਮੇਸ਼ਨ ਦੇ ਕੇ ਲਾਈਫ ਇੰਸ਼ੋਰੈਂਸ ਤਾਂ ਨਹੀਂ ਲਈ, ਉਹਦੇ ਤੇ ਡਿਸਕਸ ਕਰਦੇ ਆ ਰਹੇ ਆ। ਪਿਛਲੇ ਹਫ਼ਤੇ ਰਾਜਕਰਮਵੀਰ ਸਿੰਘ ਜੀ, ਮੈਨੂੰ ਇੱਕ ਆਪਣੀ ਭੈਣ ਦਾ ਫੋਨ ਆਇਆ ਸੀ, ਕਹਿੰਦੇ ਵੀ ਸਾਡੇ ਫਾਦਰ ਦੀ, ਪਹਿਲਾਂ ਤਾਂ ਉਹਨੇ ਕਿਹਾ ਵੀ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਕਰ ਰਹੇ ਆ, ਵੀ ਪ੍ਰੋਬਲਮ ਕੀ ਆ ਵੀ ਆਪਣੀ ਕਮਿਊਨਿਟੀ 'ਚ ਪਹਿਲੀ ਗੱਲ ਤਾਂ ਜਦੋਂ ਲਾਈਫ ਇੰਸ਼ੋਰੈਂਸ ਲੈਂਦੇ ਆ ਨਾ, ਡਰਦੇ ਰਹਿੰਦੇ ਆ ਵੀ ਲੈ ਅਸੀਂ ਹੁਣ ਲਾਈਫ ਇੰਸ਼ੋਰੈਂਸ ਅਸੀਂ ਕਾਹਤੇ ਲਈਏ, ਹਨਾ, ਪਹਿਲੀ ਮੌਤ ਯਾਦ ਆ ਜਾਂਦੀ ਹੈ। ਤੇ ਜੇ ਤੁਸੀਂ ਲੈਂਦੇ ਆ ਤੇ ਤੁਸੀਂ ਜਿਹੜੇ ਆਪਣੇ ਰਿਸ਼ਤੇਦਾਰ ਜਾਂ ਈਵਨ ਇਮੀਡੀਏਟ ਫੈਮਿਲੀ ਮੈਂਬਰ ਆ ਉਹਨਾਂ ਨੂੰ ਵੀ ਨਹੀਂ ਦੱਸਦੇ ਵੀ ਬੈਨੀਫਿਸ਼ਰੀ ਕੌਣ ਹੈਗਾ। ਤੇ ਨਾ ਹੀ ਜਿਹੜੇ ਬੈਨੀਫਿਸ਼ਰੀ ਹੁੰਦੇ ਆ ਜਾਂ ਜਿੱਦਾਂ ਆਪਣੇ ਨਿਆਣੇ ਆ ਉਹਨਾਂ 'ਚ ਹਿੰਮਤ ਹੁੰਦੀ ਆ ਪੁੱਛਣ ਦੀ ਵੀ ਭਈ ਤੁਸੀਂ ਡੈਡੀ ਜਾਂ ਮੰਮੀ ਆ ਇੰਸ਼ੋਰੈਂਸ ਲਈ ਆ, ਕੌਣ ਬੈਨੀਫਿਸ਼ਰੀ ਆ, ਸਾਰਾ ਕੁਝ ਸਹੀ ਹੈ ਜਾਂ ਨਹੀਂ। ਸੋ ਇਹਦਾ ਕਿੰਨਾ ਨੁਕਸਾਨ ਹੋ ਸਕਦਾ। ਸੋ ਉਹਨਾਂ ਨੇ ਕਿਹਾ ਵੀ ਅਸੀਂ ਸਾਡੇ ਡੈਡੀ ਨੇ ਲਾਈਫ ਇੰਸ਼ੋਰੈਂਸ ਲਈ ਹੋ ਸੀ, ਮੇਰੇ ਖਿਆਲ ਨਾਲ ਮਿਸ਼ੀਗਨ ਸਟੇਟ ਤੋਂ ਉਹਨਾਂ ਦੀ ਕਾਲ ਆਈ ਸੀ। ਠੀਕ ਹੈ। ਤੇ ਕਹਿੰਦੇ ਵੀ ਉਹਨਾਂ ਨੇ ਆਪਣੀ ਜਿੱਦਾਂ ਉਹਨਾਂ ਦੀ ਮਾਤਾ ਨੂੰ ਬੈਨੀਫਿਸ਼ਰੀ ਪਾਇਆ ਸੀ ਤੇ ਮਾਤਾ ਦੀ ਡੈਥ ਹੋ ਗਈ ਪਹਿਲਾਂ, ਤੇ ਜਦੋਂ ਉਹਨਾਂ ਦੀ ਡੈਡੀ ਦੀ ਡੈਥ ਹੋਈ ਤੇ ਲੱਭਿਆ ਉਹਨੇ ਸਾਰੇ ਕੁਝ ਡਾਕੂਮੈਂਟ ਵਗੈਰਾ, ਫਿਰ ਚੈੱਕ ਕੀਤੇ ਵੀ ਉਹਨਾਂ ਦੀ ਤਾਂ ਲਾਈਫ ਇੰਸ਼ੋਰੈਂਸ ਸੀ। ਲਾਈਫ ਇੰਸ਼ੋਰੈਂਸ ਦੇ ਉੱਤੇ ਫਿਰ ਉਹਨਾਂ ਦੀ ਮਦਰ ਸੀ ਬੈਨੀਫਿਸ਼ਰੀ, ਕਿਉਂਕਿ ਇਕੱਲੀ ਮਦਰ ਸੀਗੀ, ਹੁਣ ਮਦਰ ਦੀ ਡੈਥ ਹੋ ਚੁੱਕੀ ਆ। ਸੋ ਅਲਟੀਮੇਟਲੀ ਕੀ ਹੋਇਆ ਵੀ ਜਦੋਂ ਇਦਾਂ ਦੀ ਸਿਚੁਏਸ਼ਨ ਹੁੰਦੀ ਆ ਤੇ ਫਿਰ ਉਹ ਲਾਈਫ ਇੰਸ਼ੋਰੈਂਸ ਤੁਹਾਡੀ ਪ੍ਰੋਵੇਟ 'ਚ ਚਲੇ ਜਾਂਦੀ ਆ ਸਟੇਟ ਦੇ ਵਿੱਚ, ਫਿਰ ਉਹ ਕੋਰਟ ਡਿਸਾਈਡ ਕਰਦੀ ਆ, ਫਿਰ ਕਹਿੰਦੀ ਵਕੀਲ ਹਾਇਰ ਕਰਦੇ ਆ, ਫਿਰ ਕਹਿੰਦੀ 4 ਸਾਲ ਹੋ ਗਏ ਸਾਨੂੰ ਇੰਸ਼ੋਰੈਂਸ ਦੇ ਕਲੇਮ ਨੂੰ ਵੀ ਇੰਨਾ ਮੈਸਅਪ ਹੋਇਆ। ਤੇ ਜਦੋਂ ਫਿਰ ਉਹ ਸਟੇਟ ਦੇ ਥਰੂ ਚਲ ਜਾਂਦੀ ਆ, ਫਿਰ ਉਹ ਕੀ ਕਰਦੇ ਆ ਵੀ ਉਸ ਬੰਦੇ ਦੀ ਜਿਹਦੀ ਡੈਥ ਹੋਈ ਆ ਉਹਦੇ ਕਿੰਨੇ ਲੋਨ ਸੀ, ਉਹਨੇ ਲਾਈਫ ਇੰਸ਼ੋਰੈਂਸ ਤੋਂ ਪਹਿਲਾਂ ਲੋਨ ਪੇ ਕਰਨੇ ਆ। ਉਹ ਜੇ ਕ੍ਰੈਡਿਟ ਕਾਰਡ ਦਾ ਲੋਨ ਸੀ, ਮੈਡੀਕਲ ਬਿੱਲ ਸੀ, ਕਹਿੰਦੀ ਵੀ ਇੱਥੇ ਤੱਕ ਸਿਚੁਏਸ਼ਨ ਹੋ ਗਈ, ਕਈ ਜਿਹੜੇ ਉਹਨਾਂ ਦੇ ਡੈਡੀ ਦੇ ਫਰੈਂਡ ਸੀਗੇ 2-3, ਉਹਨਾਂ ਨੇ ਕੋਰਟ ਦੇ ਵਿੱਚ ਪਾਤਾ ਵੀ ਸਾਡੇ ਤਾਂ ਇਸ ਬੰਦੇ ਨੇ ਪੈਸੇ ਦੇਣੇ ਸੀ। ਤੇ ਹੁਣ ਉਹ ਜਦੋਂ ਫਿਰ ਕੋਰਟ ਦੇ ਥਰੂ ਜਾਣੀ ਆ, ਉਹ ਸਾਰੇ ਪੈਸੇ ਉਹਨਾਂ ਨੂੰ ਜਿੱਦਾਂ ਡਿਸਬਰਸ ਕਰਨੇ ਪੈਣੇ ਜਿਹੜੇ ਕਲੇਮ ਕਰਨ ਵਾਲੇ ਆ। ਤੇ ਉਹ ਕਹਿੰਦੀ ਵੀ ਤੁਸੀਂ ਬਹੁਤ ਵਧੀਆ ਸ਼ੋਅ ਕਰ ਰਹੇ ਆ, ਵੀ ਬਿਲਕੁਲ ਬਹੁਤ ਹੀ ਇਹ ਇੰਪੋਰਟੈਂਟ ਟੌਪਿਕ ਹੈਗਾ ਆ ਵੀ ਸਾਡੇ ਨਾਲ ਇੰਨਾ ਮੈਸਅਪ ਹੋਇਆ। ਹਾਲਾਂਕਿ ਜੇ ਸਿੱਧੀ ਸੀ, ਸਿੰਪਲ ਗੱਲ ਹੁੰਦੀ ਵੀ ਉਹਨਾਂ ਦੇ ਫਾਦਰ ਨੇ ਉਹਨਾਂ ਦੀ ਵਾਈਫ ਨੂੰ ਮੇਨ ਬੈਨੀਫਿਸ਼ਰੀ ਰੱਖਿਆ
ਤੇ ਕੰਟੀਜੈਂਟ ਬੈਨੀਫਿਸ਼ਰੀ ਉਹ ਨਿਆਣਿਆਂ ਨੂੰ ਰੱਖ ਸਕਦੇ ਸੀ, ਜਿਹਦਾ ਸੈਕੰਡ ਉਹ ਸ਼ਾਇਦ 3 ਭੈਣ ਭਰਾ ਸੀਗੇ, ਤੇ ਉਹਨਾਂ ਨੂੰ ਜੇ ਡੈਥ ਹੋ ਗਈ ਸਿੱਧੇ ਉਹਨਾਂ ਨੂੰ ਵਿਦਿਨ 2 ਹਫ਼ਤਿਆਂ ਦੇ ਵਿੱਚ ਚੈੱਕ ਤਿੰਨਾਂ ਨੂੰ 33% 33% ਆ ਜਾਣੇ ਸੀ। ਜੇ ਉਹ ਤਿੰਨਾਂ ਚੋਂ ਵੀ 2 ਜਣਿਆਂ ਦੀ ਮੌਤ ਹੋ ਜਾਂਦੀ ਤਾਂ ਦੋਨਾਂ ਨੂੰ 50-50 ਆ ਜਾਣੇ ਸੀ। ਸੋ ਇਹ ਲੈਸਨ ਆ। ਆਪਾਂ ਪਿਛਲੇ ਵੀਕ ਵੀ ਦੱਸਿਆ ਸੀ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਕਦੋਂ ਵੀ ਲਾਈਫ ਇੰਸ਼ੋਰੈਂਸ ਕਰਾਈ ਆ, 40 ਸਾਲ ਪਹਿਲਾਂ ਕਰਾਈ ਆ, 40 ਦਿਨ ਪਹਿਲਾਂ ਕਰਾਈ ਆ, ਤੇ ਆਪਣੀ ਲਾਈਫ ਇੰਸ਼ੋਰੈਂਸ ਜ਼ਰੂਰ ਚੈੱਕ ਕਰਕੇ ਦੇਖੋ ਪਾਲਿਸੀ। ਪਹਿਲਾਂ ਤਾਂ ਇਹ ਦੇਖੋ ਵੀ ਤੁਹਾਡੀ ਉਹ 'ਚ ਸਾਰੀ ਇਨਫੋਰਮੇਸ਼ਨ ਸਹੀ ਆ। ਦੂਜੇ ਨੰਬਰ ਤੇ ਤੁਸੀਂ ਬੈਨੀਫਿਸ਼ਰੀ ਦੇਖੋ, ਕਿਉਂਕਿ ਬਹੁਤ ਵਾਰ ਸਿਚੁਏਸ਼ਨ ਚੇਂਜ ਹੋ ਜਾਂਦੀ ਆ। ਬੈਨੀਫਿਸ਼ਰੀ ਕੋਈ ਜਿੱਦਾਂ ਹਸਬੈਂਡ ਵਾਈਫ ਆ, ਡਿਵੋਰਸ ਹੋ ਗਿਆ, ਨਿਆਣੇ ਆ, ਨਿਆਣਿਆਂ ਨਾਲ ਲੜ ਪਏ, ਕੋਈ ਨਿਆਣੇ ਨੂੰ ਬੈਨੀਫਿਸ਼ਰੀ ਲਿਖਿਆ ਆ, ਉਹ ਬੋਲਦਾ ਨਹੀਂ ਤੁਹਾਡੇ ਨਾਲ, ਤੁਸੀਂ ਚਾਹੁੰਦੇ ਨਹੀਂ ਵੀ ਉਹਨੂੰ ਕੁਛ ਮਿਲੇ। ਸੋ ਇਹ ਮੇਕ ਸ਼ੋਰ ਕਰੋ, ਨਹੀਂ ਤਾਂ ਕੀ ਆ, ਮੁੜ ਕੇ ਉਹ ਸਾਰੇ ਫਿਰ ਵਕੀਲਾਂ ਨੂੰ ਕੋਰਟ ਦੇ ਥਰੂ ਪੇਪਰ ਜਾਣੇ ਆ। ਜਾਣੇ ਵਾਲਾ ਬੰਦਾ ਤਾਂ ਚਲੇ ਜਾਂਦਾ ਆ, ਤੇ ਚਲੋ ਇਹ ਤਾਂ ਜਿਹੜੀ ਮੈਂ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ, ਨਿਆਣੇ ਤਕੜੇ ਸੀ। ਕਈ ਵਾਰੀ ਜੀ ਜੀ ਕੀ ਹੁੰਦਾ ਵੀ ਨਿਆਣੇ ਮਾਈਨਰ ਹੋਣ ਜਾਂ ਹੋਰ ਫਿਰ ਕਿੱਦਾਂ ਸਿਚੁਏਸ਼ਨ ਹੋਵੇ, ਜਾਂ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੈਗੇ, ਪੇਮੈਂਟਾਂ ਦੇਣੀਆਂ ਉਹ ਕਿੱਦਾਂ ਕਰਨ, ਕੋਈ ਨਿਆਣੇ ਪੜ੍ਹਦੇ ਹੋਣ, ਈਵਨ ਓਵਰ 18 ਵੀ ਹੋਣ, ਹਨਾ। ਸੋ ਇਹ ਬਹੁਤ ਜ਼ਰੂਰੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਪਹਿਲਾਂ ਲਾਈਫ ਇੰਸ਼ੋਰੈਂਸ ਦੀਆਂ ਪਾਲਿਸੀਆਂ ਆਪਣੀਆਂ ਪੁੱਲ ਕਰ ਲਓ। ਜਿਹਦੇ ਕੋਲ ਨਹੀਂ ਤੇ ਤੁਸੀਂ ਕੰਪਨੀ ਨੂੰ ਕਾਲ ਕਰ ਸਕਦੇ ਆ। ਬਹੁਤ ਮੈਨੂੰ ਕਾਲਸ ਆਉਂਦੀਆਂ ਜੀ, ਅਸੀਂ ਲਾਈਫ ਇੰਸ਼ੋਰੈਂਸ ਕਰਾਈ, ਹੁਣ ਏਜੰਟ ਲੱਭਦਾ ਨਹੀਂ। ਸੋ ਬਹੁਤ ਵਾਰ ਲਾਈਫ ਇੰਸ਼ੋਰੈਂਸ ਇਦਾਂ ਹੀ ਹੁੰਦਾ ਆ, ਬਹੁਤੇ ਏਜੰਟ ਜਿਹੜੇ ਆ ਉਹ ਲੱਭਦੇ ਨਹੀਂ ਤੁਹਾਨੂੰ। ਪਰ ਤੁਸੀਂ ਜੇ ਕੰਪਨੀ ਦੀ ਤੁਹਾਡੇ ਕੋਲ ਇਨਫੋਰਮੇਸ਼ਨ ਆ ਵੀ ਕਿਹੜੀ ਕੰਪਨੀ ਹੈਗੀ ਆ, ਤੁਹਾਡੇ ਮੰਥਲੀ ਪੈਸੇ ਜਾਂਦੇ ਬੈਂਕ ਅਕਾਊਂਟ ਚੋਂ ਜਾਂ ਕ੍ਰੈਡਿਟ ਕਾਰਡ ਤੋਂ, ਤੁਸੀਂ ਉਹਨਾਂ ਦੇ 800 ਨੰਬਰ ਤੇ ਕਾਲ ਕਰ ਸਕਦੇ ਹੋ। ਅੱਜ ਕੱਲ ਬਹੁਤ ਈਜ਼ੀ ਆ, ਗੂਗਲ ਤੇ ਸਰਚ ਕਰਕੇ, ਤੇ ਉਹ ਤੁਹਾਨੂੰ ਜਿਹੜੀ ਪਾਲਿਸੀ ਆ ਈਮੇਲ ਕਰ ਦੂਗੇ, ਜਾਂ ਏਜੰਟ ਤੁਹਾਨੂੰ ਪ੍ਰਿੰਟ ਕਰਕੇ ਈਮੇਲ ਕਰ ਦੂਗਾ। ਤੇ ਉਹ ਮੇਕ ਸ਼ੋਰ ਕਰ ਲਓ ਵੀ ਕਿਸੇ ਨੇ ਗਲਤ ਇਨਫੋਰਮੇਸ਼ਨ ਤਾਂ ਨਹੀਂ ਭਰੀ, ਉਹਦੇ 'ਚ ਸਾਰਾ ਕੁਝ ਸਹੀ ਹੈਗਾ, ਤੁਹਾਡੀ ਹੈਲਥ ਦੇ ਇਸ਼ੂਜ਼ ਬਾਰੇ ਵੀ, ਤੇ ਖਾਸ ਕਰਕੇ ਇਮੀਗ੍ਰੇਸ਼ਨ ਸਟੇਟਸ ਨੂੰ। ਮੈਂ ਤੁਹਾਨੂੰ ਦੱਸਿਆ ਸੀ ਵੀ ਬਹੁਤ ਵਾਰੀ ਗਲਤ ਇਨਫੋਰਮੇਸ਼ਨ ਦਾ ਪਤਾ ਚੱਲ ਰਿਹਾ ਵੀ ਕੋਈ ਹੁੰਦਾ ਵਰਕ ਪਰਮਿਟ ਤੇ ਉਹਨੂੰ ਸਿਟੀਜ਼ਨ ਭਰ ਕੇ ਕਰ ਦਿੰਦੇ ਆ, ਹਨਾ, ਤੇ ਉਹ ਟੋਟਲੀ ਰੋਂਗ ਆ। ਤੇ ਦੂਜਾ ਬੈਨੀਫਿਸ਼ਰੀ ਜ਼ਰੂਰ ਚੈੱਕ ਕਰੋ। ਬੈਨੀਫਿਸ਼ਰੀ ਤੁਸੀਂ ਕਦ ਮਰਜ਼ੀ ਚੇਂਜ ਕਰ ਸਕਦੇ, ਜਿੰਨੀ ਵਾਰੀ ਮਰਜ਼ੀ ਚੇਂਜ ਕਰ ਸਕਦੇ ਆ। ਜੀ ਸਿਰਫ ਜੀ ਤੁਸੀਂ ਕੰਪਨੀ ਨੂੰ ਕਾਲ ਕਰਨੀ ਆ ਤੇ ਮੈਨੂੰ ਫਾਰਮ ਭੇਜੋ, ਉਹਨਾਂ ਨੇ ਤੁਹਾਨੂੰ ਫਾਰਮ ਈਮੇਲ ਕਰ ਦੇਣਾ ਜਾਂ ਮੇਲ ਕਰ ਦੇਣਾ, ਤੇ ਉਹ ਭਰ ਕੇ ਤੁਸੀਂ ਬਸ ਸਾਈਨ ਕਰਕੇ ਉਹਨਾਂ ਨੂੰ ਵਾਪਸ ਕਰ ਦੇਣਾ। ਤੁਸੀਂ ਜਦੋਂ ਮਰਜ਼ੀ ਜਿਹੜੇ ਮਰਜ਼ੀ ਟਾਈਮ ਤੁਸੀਂ ਡੈਥ ਤੋਂ ਪਹਿਲਾਂ ਬੈਨੀਫਿਸ਼ਰੀ ਚੇਂਜ ਕਰ ਸਕਦੇ ਆ, ਬਾਅਦ ਦੇ ਵਿੱਚ ਨਹੀਂ ਫਿਰ ਉਹ ਚੇਂਜ ਹੋਣਾ ਹੈਗਾ। ਸੋ ਇਹ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਸਾਰੇ ਚੈੱਕ ਕਰੋ। ਆਪਣੇ ਜੇ ਕਿਸੇ ਦੇ ਪੇਰੈਂਟਸ ਦੀ ਆ, ਭੈਣ ਭਰਾ ਦੀ ਆ, ਈਵਨ ਖੁਦ ਦੀ ਵੀ ਆ, ਇਹਦੇ 'ਚ ਸੰਗਣ ਵਾਲੀ ਕੋਈ ਗੱਲ ਨਹੀਂ। ਲਾਈਫ ਇੰਸ਼ੋਰੈਂਸ ਦਾ ਮਕਸਦ ਇਹੀ ਹੁੰਦਾ ਵੀ ਰੱਬ ਨਾ ਕਰੇ ਜੇ ਮੈਂ ਆਪਣੀ ਕਰਾਈ ਆ, ਮੇਰੀ ਕੱਲ ਨੂੰ ਡੈਥ ਹੋ ਜਾਂਦੀ ਹੈ ਤਾਂ ਪਿੱਛੇ ਜੋ ਨਿਆਣੇ ਆ ਉਹ ਰੋਲਣਾ, ਜਾਂ ਉਹ ਸਾਰਾ ਕੁਝ ਜਿੰਨਾ ਖਰਚਾ ਚੱਲਦਾ ਸੀ ਉਹਨਾਂ ਕੁ ਟੇਕ ਓਵਰ ਕਰਨ ਦੇ ਲਈ ਰੈਡੀ ਹੋਣ। ਸੋ ਇਹ ਮੇਕ ਸ਼ੋਰ ਕਰੋ ਵੀ ਤੁਹਾਡੇ ਜਿਹੜੇ ਬੈਨੀਫਿਸ਼ਰੀ ਆ ਉਹ ਅਪ ਟੂ ਡੇਟ ਹੈਗੇ ਆ। ਇਹ ਇੱਕ ਬਹੁਤ ਵੱਡਾ ਇਸ਼ੂ ਬਣ ਸਕਦਾ ਜਦੋਂ ਬੰਦੇ ਦੀ ਜਿਹੜੀ ਡੈਥ ਆ ਉਹ ਹੋਣੀ ਹੈਗੀ, ਕਿਉਂਕਿ ਜੇ ਤੁਸੀਂ ਸਿੱਧੇ ਬੈਨੀਫਿਸ਼ਰੀ ਲਿਖੇ ਹੋ ਆ ਜੀ ਫਸਟ ਜੀ ਜਾਂ ਕੰਟੀਜੈਂਟ ਲਿਖੇ ਆ, ਤੇ ਉਹ ਚਾਹੇ ਤੁਹਾਡਾ ਕੋਈ ਲੋਨ ਹੈਗਾ, ਕ੍ਰੈਡਿਟ ਕਿਸੇ ਦਾ ਦੇਣਾ ਨਹੀਂ ਦੇਣਾ, ਉਹਦਾ ਕੋਈ ਲੈਣਾ ਦੇਣਾ ਨਹੀਂ। ਜਿਹੜੇ ਬੈਨੀਫਿਸ਼ਰੀ ਆ ਉਹਨਾਂ ਨੂੰ ਹੀ ਪੈਸੇ ਜਾਣੇ ਆ, ਤੇ ਜੇ ਉਹ ਸਟੇਟ ਥਰੂ ਚਲੇ ਗਏ, ਫਿਰ ਕੋਰਟ ਥਰੂ ਚਲੇ ਗਿਆ, ਫਿਰ ਉਹ ਸਾਰਾ ਕੁਝ ਮੈਸ ਅਪ ਹੋਣਾ ਹੈ। ਜੀ ਬਿਲਕੁਲ। ਪ੍ਰੋਬੇਟ ਕੋਰਟ ਜਿਹੜਾ ਉਹ ਕੋਈ ਸੌਖਾ ਜਿਹੜਾ ਉਹ ਕੰਮ ਨਹੀਂ ਹੈਗਾ। ਸੋ ਪਹਿਲਾਂ ਹੀ ਜਿਹੜਾ ਆ ਇਹ ਗੱਲਬਾਤ ਆਪਸ ਪਰਿਵਾਰ ਦੇ ਵਿੱਚ ਜਿਹੜੀ ਉਹ ਹੋਣੀ ਚਾਹੀਦੀ ਆ, ਕੌਣ ਕਿਹਦਾ ਕਿੱਦਾਂ ਬੈਨੀਫਿਸ਼ਰੀ ਜਿਹੜਾ ਉਹ ਰੱਖਿਆ ਗਿਆ ਆ। ਮਲਟੀਪਲ ਬੈਨੀਫਿਸ਼ਰੀ ਜਿੱਦਾਂ ਹਰਜੋਤ ਜੀ ਨੇ ਕਿਹਾ, ਉਹ ਵੀ ਉਸ ਦੇ ਵਿੱਚ ਤੁਸੀਂ ਰੱਖ ਸਕਦੇ ਆ। ਇਹ ਆ ਵੀ ਐਵਰੀ ਈਅਰ ਇੱਕ ਵਾਰੀ ਰਿਵਿਊ ਕਰ ਲਓ, ਉਹਦੇ ਵਿੱਚ ਕੋਈ ਵੀ ਮਾੜੀ ਚੀਜ਼ ਨਹੀਂ ਹੈਗੀ। ਬਾਕੀ ਲਾਈਫ ਇੰਸ਼ੋਰੈਂਸ ਜੇ ਤੁਸੀਂ ਕਰਵਾਉਣੀ ਆ, ਪੂਰੇ ਅਮਰੀਕਾ ਦੇ ਵਿੱਚ ਜਿਹੜੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਲਾਈਫ ਇੰਸ਼ੋਰੈਂਸ ਦਾ ਕੰਮ ਕਰਦੇ ਨੇ, ਤੁਸੀਂ ਸਲਾਹ ਲੈ ਸਕਦੇ ਆ। ਪਹਿਲੀ ਜਿਹੜੀ ਹੈਗੀ ਆ ਤੁਹਾਡੀ, ਉਸ ਦੇ ਨਾਲ ਕੋਈ ਹੋਰ ਐਕਸਟਰਾ ਐਡ ਕਰਨੀ ਆ, ਹੋਰ ਕਰਵਾਉਣੀ ਆ, ਟਰਮ ਵਾਲੀ ਕਰਾਉਣੀ ਆ, ਲਾਈਫ ਵਾਲੀ ਕਰਾਉਣੀ, ਜਿੱਦਾਂ ਦੀ ਵੀ ਕਰਵਾਉਣੀ ਆ, ਉਹ ਤੁਸੀਂ ਜਿਹੜੀ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਸਕਦੇ ਆ, ਕਾਲ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਹੈ 408-272-2500 4082722500 ਦੇ ਉੱਤੇ। ਸੋ ਇਹ ਕਰਾਉਣੀ ਬਹੁਤ ਜ਼ਰੂਰੀ ਆ, ਬਹੁਤ ਚੰਗੀ ਚੀਜ਼ ਆ। ਬਿਲਕੁਲ ਅੱਜ ਕੱਲ੍ਹ ਆਪਾਂ ਨੂੰ ਪਤਾ ਹੀ ਆ ਵੀ ਇਕੋਨਮੀ ਨੂੰ ਲੈ ਕੇ ਵੀ ਉੱਦਾਂ ਵੀ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਬਣਨਾ, ਤੇ ਬਾਕੀ ਮਾੜੀ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਆ। ਆਪਾਂ ਨੂੰ ਤਿਆਰ ਰੱਖਣਾ ਚਾਹੀਦਾ ਹੈ ਆਪਣੇ ਪਰਿਵਾਰ ਦੇ ਲਈ। ਇਹ ਇੱਕ ਕਹਿ ਲਓ ਵੀ ਇਹ ਜ਼ਿੰਮੇਵਾਰੀ ਹੁੰਦੀ ਆ ਹਰ ਇੱਕ ਦੀ, ਵੀ ਉਹ ਉਸ ਹਿਸਾਬ ਦੇ ਨਾਲ, ਖਾਸ ਕਰਕੇ ਜਿਹੜਾ ਕਮਾਈ ਕਰਨ ਵਾਲਾ ਆ ਉਹਨੂੰ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਉਹ ਆਪਣੇ ਪਰਿਵਾਰ ਪ੍ਰਤੀ ਇਹ ਜਿਹੜੀ ਜ਼ਿੰਮੇਵਾਰੀ ਨੂੰ ਨਿਭਾ ਕੇ ਜਾਵੇ। ਮਾੜਾ ਸਮਾਂ ਅਸੀਂ ਨਹੀਂ ਕਹਿੰਦੇ ਵੀ ਆਵੇ ਕਿਸੇ ਤੇ,
ਪਰ ਆਉਂਦਾ ਹੈ, ਇਹ ਦੁਨੀਆ ਦੀ ਅਟੱਲ ਸੱਚਾਈ ਆ, ਮੌਤ ਦੁਨੀਆ ਦੀ ਅਟੱਲ ਸੱਚਾਈ ਆ, ਪਰ ਉਸ ਦੇ ਲਈ ਆਪਾਂ ਨੂੰ ਪਹਿਲਾਂ ਹੀ ਤਿਆਰੀ ਜਿਹੜੀ ਜ਼ਰੂਰ ਰੱਖਣੀ ਚਾਹੀਦੀ ਆ। ਤੇ ਹਰਜੋਤ ਸਿੰਘ ਜੀ, ਹੁਣ ਲਈਏ ਜੀ ਫਿਰ ਆਪਾਂ ਇਜਾਜ਼ਤ। ਜੀ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਖਾਸ ਤੇ ਖਿਆਲ ਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।